ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ, ਫੇਸਬੁੱਕ, ਟੈਲੀਫੋਨ ਦੇ ਰਾਹੀਂ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ ਰਾਹੀਂ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਿਨ ਹੈਗਾ ਵੀਰਵਾਰ ਅਤੇ ਤਰੀਕ ਹੈਗੀ ਮਈ ਦੀ 17 ਅਤੇ ਜੋ ਕੁਝ ਵਾਪਰਿਆ ਸਾਡੇ ਮੁਲਕ ਦੇ ਵਿੱਚ ਅਤੇ ਆਂਢ ਗੁਆਂਢ, ਉਹ ਆਪਾਂ ਤੁਹਾਡੇ ਸਾਰਿਆਂ ਨਾਲ ਜਿਹੜਾ ਸਾਂਝਾ ਕਰਾਂਗੇ ਉਹਦੇ ਬਾਰੇ ਜੀ। ਅਤੇ ਅੱਜ ਦੇ ਸਾਡੇ ਪ੍ਰੋਗਰਾਮ ਖਬਰ 'ਤੇ ਜਿਹੜਾ ਜੀ ਅਪਡੇਟ ਅਮਰੀਕਾ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਡ, ਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਮਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਓ ਖਬਰਾਂ ਦੇ ਉੱਤੇ ਜਿਹੜੀਆਂ ਜੀ ਆਪਾਂ ਨਜ਼ਰਾਂ ਬਣਾਉਂਦੇ ਹਾਂ। ਅੱਜ ਦੀ ਪਹਿਲੀ ਖਬਰ ਉਸ ਦੇ ਵੱਲ ਆਪਾਂ ਵਧਦੇ ਹਾਂ ਜੀ। ਸਭ ਤੋਂ ਪਹਿਲੀ ਜੇ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਅੱਜ ਜਿਹੜਾ ਟਵੀਟ ਵੀ ਕੀਤਾ ਵੀ ਰੋਬਰਟ ਮਿਊਲਰ ਦੀ ਜਿਹੜੀ ਇਨਵੈਸਟੀਗੇਸ਼ਨ ਉਸ ਨੂੰ ਚੱਲਦੇ ਨੂੰ ਜਿਹੜੀ ਉਹਦੀ ਪਹਿਲੀ ਵਰ੍ਹੇਗੰਢ ਜਿਹੜੀ ਉਹ ਆ ਗਈ ਆ, ਸਰਕਾਸਟਿਕਲੀ ਉਹਨਾਂ ਨੇ ਇਸ ਦੇ ਉੱਤੇ ਕੀਤਾ। ਪਰ ਨਾਲ ਹੀ ਜਿਹੜੀ ਇਸ ਰਸ਼ੀਅਨ ਇਨਵੈਸਟੀਗੇਸ਼ਨ ਜਿਸ ਦੇ ਵਿੱਚ ਦੇਖਿਆ ਗਿਆ ਸੀਗਾ ਵੀ ਕੱਲ੍ਹ ਜਿਹੜੀ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਸੀ, ਉਸ ਦੇ ਵਿੱਚ ਇਹ ਚੀਜ਼ ਉਹ ਇੱਕ ਹਿਸਾਬ ਦੇ ਨਾਲ ਇਹ ਮੰਨ ਰਹੇ ਨੇ ਵੀ ਹਾਂ ਵਾਕਿਆ ਹੀ ਕਿਤੇ ਨਾ ਕਿਤੇ ਜਿਹੜੀ ਰਸ਼ੀਆ ਨੇ ਇਲੈਕਸ਼ਨ ਦੇ ਵਿੱਚ ਛੇੜਖਾਨੀਆਂ ਜਿਹੜੀਆਂ ਉਹ ਕੀਤੀਆਂ ਆ। ਅਤੇ ਟਰੰਪ ਐਡਮਿਨਿਸਟ੍ਰੇਸ਼ਨ ਰਾਈਟ ਨਾਓ ਟਰੰਪ ਐਡਮਿਨਿਸਟ੍ਰੇਸ਼ਨ ਉਸ ਟਾਈਮ 'ਤੇ ਟਰੰਪ ਕੈਂਪੇਨ ਦੇ ਜਿਹੜੇ ਕੁਛ ਬੰਦੇ ਆ ਉਹਨਾਂ ਦਾ ਨਾਲ ਜਿਹੜਾ ਆ ਕਹਿ ਸਕਦੇ ਵੀ ਕ੍ਰੈਮਲਿਨ ਦੇ ਨਾਲ, ਰਸ਼ੀਆ ਦੇ ਨਾਲ ਥੋੜ੍ਹਾ ਤਾਲਮੇਲ ਵੀ ਜਿਹੜਾ ਰਿਹਾ ਸੀ। ਅੱਜ ਰਾਸ਼ਟਰਪਤੀ ਟਰੰਪ ਉਹਨਾਂ ਨੇ ਮਜ਼ਾਕ ਦੇ ਵਿੱਚ ਵੀ ਇਹ ਆਖਿਆ ਵੀ ਜਿਹੜੀ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਸ ਨੂੰ ਜਿਹੜਾ ਉਹ ਬੰਦ ਕਰ ਦੇਣਾ ਚਾਹੀਦਾ ਆ ਅਤੇ ਮੈਂ ਉਸ ਨੂੰ ਜਿਹੜਾ ਫਾਇਰ ਕਰ ਦਾਂਗੇ। ਪਰ ਬਹੁਤ ਸਾਰੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਸਪੋਰਟਰ ਵੀ ਨੇ ਅਤੇ ਵੋਟਰ ਵੀ ਨੇ, ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਸ ਨੂੰ ਫਾਇਰ ਕਰ ਦੋਗੇ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਨੂੰ, ਤਾਂ ਲੋਕਾਂ ਦੇ ਵਿੱਚ ਜਿਹੜਾ ਸ਼ੱਕ ਆ ਹੋਰ ਜ਼ਿਆਦਾ ਜਿਹੜਾ ਆ ਇਸ ਚੀਜ਼ ਨੂੰ ਲੈ ਕੇ ਵਧੂਗਾ। ਸੋ ਕਹਿੰਦੇ ਵੀ ਇਸ ਨੂੰ ਆਪਣੀ ਚਾਲ ਦੇ ਉੱਤੇ ਜਿਹੜਾ ਚੱਲਣ ਦੇਣਾ ਚਾਹੀਦਾ ਆ। ਪੋਲੀਟੀਕਲੀ ਕਹਿੰਦੇ ਵੀ ਇਹ ਬਹੁਤ ਇੱਕ ਟੈਰੀਬਲ ਆਈਡੀਆ ਹੋਊਗਾ, ਬਹੁਤ ਇੱਕ ਮਾੜਾ ਇੱਕ ਹਿਸਾਬ ਦੇ ਨਾਲ ਆਈਡੀਆ ਹੋਊਗਾ ਇਹ ਵੀ ਜੇ ਇੱਦਾਂ ਕੀਤਾ ਜਾਂਦਾ ਆ। 2016 ਦੇ ਵਿੱਚ ਜਦੋਂ ਇਹ ਕੈਂਪੇਨ ਚੱਲ ਰਿਹਾ ਸੀ, ਉਸ ਦੇ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਰੌਲਾ ਇਹ ਪਿਆ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਡਿਪਟੀ ਅਟਰਨੀ ਜਨਰਲ ਹੈਗੇ ਨੇ ਰੌਡ ਰੋਜ਼ਨਟਾਈਨ, ਉਹਨਾਂ ਨੇ ਜਿਹੜਾ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਜੋ ਕਿ ਕਿਸੇ ਟਾਈਮ ਦੇ ਉੱਤੇ FBI ਦੇ ਚੀਫ ਵੀ ਰਹਿ ਚੁੱਕੇ ਨੇ, ਉਹਨਾਂ ਨੂੰ ਜਿਹੜੀ ਆ ਜਾਂਚ ਦੀ ਕਮੇਟੀ ਦਾ ਜਿਹੜਾ ਇੱਕੋ ਹੀ ਜਾਣੇ ਦੀ ਜਿਹੜੀ ਜਾਂਚ ਦੀ ਕਮੇਟੀ ਸਪੈਸ਼ਲ ਕਾਉਂਸਲ ਆਇਆ ਸੀ ਵੀ ਇਸ ਪੂਰੀ ਦੀ ਜਿਹੜੀ ਇਹ ਜਾਂਚ ਆ ਉਹ ਕੀਤੀ ਜਾਵੇ। ਅਤੇ ਇਸ ਜਾਂਚ ਨੂੰ ਚੱਲਦਿਆਂ ਹੋਇਆਂ ਹੁਣ ਸਾਲ ਦਾ ਸਮਾਂ ਜਿਹੜਾ ਆ ਉਹ ਹੋ ਚੁੱਕਾ ਆ ਅਤੇ ਅਜੇ ਤੱਕ ਵੀ ਕਿਸੇ ਇਸ ਵਾਲੇ ਪਾਸੇ ਨੂੰ ਜਿਹੜੀ ਮੇਨ ਜਿਸ ਚੀਜ਼ ਨੂੰ ਲੈ ਕੇ ਚੱਲੇ ਸੀਗੇ ਉਹਦੇ ਵਾਲੇ ਪਾਸੇ ਨੂੰ ਹੌਲੀ ਹੌਲੀ ਜਿਹੜੇ ਉਹਨਾਂ ਦੇ ਕਦਮ ਵੱਧ ਰਹੇ ਆ। ਪਰ ਉਸ ਦੇ ਦਰਮਿਆਨ ਉੱਥੋਂ ਤੱਕ ਪਹੁੰਚਦਿਆਂ ਕਈ ਜਿਹੜੇ ਲੋਕ ਅਤੇ ਕਈ ਜਿਹੜੀਆਂ ਟਰੋਲ ਫਾਰਮਸ ਆ ਅਤੇ ਉਹਨਾਂ ਦੇ ਵਿੱਚ ਅਸਤੀਫੇ ਆਏ ਆ, ਕਈਆਂ ਨੂੰ ਉਹਨਾਂ ਨੇ ਉਸ ਦੇ ਵਿੱਚ ਇੰਡਾਈਟ ਕੀਤਾ ਹੈ ਅਤੇ ਕਈਆਂ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਲਾ ਦਿੱਤੇ ਗਏ ਨੇ, ਦੋਸ਼ ਜਿਹੜੇ ਉਹ ਘੜੇ ਜਾ ਚੁੱਕੇ ਨੇ। ਜੀ ਬਿਲਕੁਲ। ਦੂਸਰੇ ਪਾਸੇ ਜਿਹੜੀ ਰੂਡੀ ਜੁਲਿਆਨੀ ਆ, ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਟੀਮ ਸੀਗੀ ਲਾਇਰਸ ਦੀ, ਉਹਨਾਂ ਦੇ ਉਹ ਮੈਂਬਰ ਰਹੇ ਆ ਅਤੇ ਪਰ ਹਜੇ ਤੱਕ ਵੀ ਉਹ ਜਿਹੜਾ ਭੰਬਲ ਭੂਸਾ ਬਣਿਆ ਵੀ ਉਹ ਮੈਂਬਰ ਹੈਗੇ ਜਾਂ ਨਹੀਂ ਹੈਗੇ। ਉਹਨਾਂ ਨੇ CNN ਦੇ ਉੱਤੇ ਇੱਕ ਜਿਹੜੀ ਆਪਣੀ ਇੰਟਰਵਿਊ ਦੇ ਦੌਰਾਨ ਦੱਸਿਆ ਆ, ਉਹ ਕਹਿੰਦੇ ਵੀ ਜਿਹੜੀ ਮਿਊਲਰ ਦੀ ਟੀਮ ਹੈਗੀ ਆ ਉਹ ਸਿਰਫ ਇੱਕ ਤਰ੍ਹਾਂ ਨਾਲ ਰਿਪੋਰਟ ਲਿਖ ਸਕਦੀ ਹੈਗੀ ਆ ਅਤੇ ਪ੍ਰੈਜ਼ੀਡੈਂਟ ਟਰੰਪ ਨੂੰ ਉਹ ਇੰਡਾਈਟ ਨਹੀਂ ਕਰ ਸਕਦੀ ਹੈਗੀ। ਇਹਦੇ ਸੰਬੰਧ ਦੇ ਵਿੱਚ ਜਿਹੜੇ ਮਿਊਲਰ ਹੈਗੇ ਉਹਨਾਂ ਨੇ ਵੀ ਕਿਤੇ ਇੱਕ ਵਾਰੀ ਸਟੇਟਮੈਂਟ ਦਿੱਤੀ ਹੈਗੀ ਆ ਭਈ ਜਿਹੜਾ ਕਾਨੂੰਨ ਆ ਉਹਦੇ ਮੁਤਾਬਕ ਅਸੀਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨੂੰ ਇੰਡਾਈਟ ਨਹੀਂ ਕਰ ਸਕਦੇ।
ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਭਈ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਜਿੰਨੇ ਵੀ ਸਪੋਰਟਰਸ ਹੈਗੇ ਆ ਮੈਜੋਰਟੀ ਉਹ ਇਹੀ ਵਿਚਾਰ ਰੱਖਦੇ ਆ ਭਈ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਜਿਹੜੀ ਰੋਬਰਟ ਮਿਊਲਰ ਹੈਗੇ ਆ ਉਹਨਾਂ ਨੂੰ ਫਾਇਰ ਨਹੀਂ ਕਰਨਾ ਚਾਹੀਦਾ। ਇਹਦੇ ਨਾਲ ਇੱਕ ਜਿਹੜਾ ਆ ਮੈਸੇਜ ਉਹ ਰੋਂਗ ਜਾਊਗਾ। ਜੀ ਉੱਦਾਂ ਜਿਹੜੇ ਰੂਡੀ ਗਲਿਆਨੀ ਉਹਨਾਂ ਨੂੰ ਲੈ ਕੇ ਜਿਹੜਾ ਜਿੱਦਾਂ ਤੁਸੀਂ ਦੱਸਿਆ ਵੀ ਬੜਾ ਭੰਬਲ ਭੂਸਾ ਆ। ਕਈ ਜਿਹੜੇ ਨਿਊਜ਼ ਸੋਰਸਿਸ ਆ ਉਹ ਕਹਿ ਰਹੇ ਸੀਗੇ ਵੀ ਜਿਹੜੇ ਰੂਡੀ ਗਲਿਆਨੀ ਆ ਉਹਨਾਂ ਨੇ ਲੀਗਲ ਟੀਮ ਤੋਂ ਜਿਹੜਾ ਅਸਤੀਫਾ ਦੇ ਦਿੱਤਾ। ਉਹ ਅਸਤੀਫੇ ਦਾ ਰੌਲਾ ਵੀ ਤਾਂ ਪਿਆ ਸੀ ਹਰਜੋਤ ਸਿੰਘ ਜੀ ਵੀ ਕਿਉਂਕਿ ਰੂਡੀ ਗਲਿਆਨੀ ਹੁਣਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਸੀ ਵੀ ਜਿਹੜਾ ਮਾਈਕਲ ਕੋਹਨ ਆ ਉਹਨਾਂ ਦਾ ਪਹਿਲਾ ਜਿਹੜਾ ਵਕੀਲ ਰਿਹਾ ਰਾਸ਼ਟਰਪਤੀ ਟਰੰਪ ਦਾ ਵੀ ਉਸ ਨੇ ਸਟੋਰਮੀ ਡੈਨੀਅਲਸ ਜਿਹੜੀ ਇੱਕ ਅਡਲਟ ਪੌਰਨ ਸਟਾਰ ਹੈਗੀ ਆ ਉਸ ਨੂੰ ਜਿਹੜੀ ਹਸ਼ ਮਨੀ ਜਿਹੜੀ ਦਿੱਤੀ ਸੀ ਚੁੱਪ ਕਿਤੇ ਰਹਿਣ ਦੇ ਲਈ, ਅਤੇ ਰਾਸ਼ਟਰਪਤੀ ਟਰੰਪ ਨੇ ਸਗੋਂ ਉਸ ਨੂੰ ਰੀਇੰਬਰਸ ਕੀਤਾ ਸੀ ਉਸ ਉਨੇ ਡਾਲਰਾਂ ਦਾ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਾਲ ਜਿਹੜੇ ਰੂਡੀ ਗਲਿਆਨੀ ਜੋ ਕਿ ਮੇਅਰ ਰਹਿ ਚੁੱਕੇ ਨੇ ਨਿਊਯਾਰਕ ਦੇ, ਉਹਨਾਂ ਦੇ ਨਾਲ ਥੋੜ੍ਹੇ ਮਤਭੇਦ ਜਿਹੜੇ ਆ ਉਹ ਵਧੇ ਸੀਗੇ ਅਤੇ ਕਾਫੀ ਲੋਕ ਇਹੀ ਉਮੀਦ ਲਾਈ ਬੈਠੇ ਸੀ ਜਾਂ ਤਾਂ ਉਹ ਆਪ ਚਲੇ ਜਾਣਗੇ ਅਤੇ ਜਾਂ ਫਿਰ ਇਹਨਾਂ ਨੂੰ ਫਾਇਰ ਕਰ ਦਿੱਤਾ ਜਾਊਗਾ। ਪਰ ਹਾਲ ਦੀ ਘੜੀ ਵੀ ਉਹ ਅਜੇ ਲੀਗਲ ਟੀਮ ਦੇ ਉੱਤੇ ਜਿਹੜੇ ਆ ਉਹ ਬਣੇ ਹੋਏ ਨੇ। ਜਿਹੜੀ ਪੋਲੀਟੀਕਲ ਫੈਕਟ ਕਰਕੇ ਵੈਬਸਾਈਟ ਆ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਉਹ ਪੁਸ਼ਟੀ ਕੀਤੀ ਆ ਵੀ ਰੂਡੀ ਗਲਿਆਨੀ ਨੇ ਅਜੇ ਜਿਹੜੀ ਡੋਨਲਡ ਟਰੰਪ ਦੀ ਲੀਗਲ ਟੀਮ ਆ ਉਸ ਨੂੰ ਕੁਇਟ ਨਹੀਂ ਕੀਤਾ ਹੈ। ਬਿਲਕੁਲ ਇਹਦੇ ਸੰਬੰਧ ਦੇ ਵਿੱਚ ਰੂਡੀ ਜੁਲਿਆਨੀ ਜਿਹੜੇ ਹੈਗੇ ਆ ਉਹਨਾਂ ਨੇ ਇਹ ਵੀ ਕਿਹਾ ਹੈਗਾ ਵੀ ਜਿਹੜੇ ਮਿਊਲਰ ਦੀ ਟੀਮ ਹੈਗੀ ਆ ਉਹ ਚਾਹੁੰਦੇ ਆ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਦੀ ਇੰਟਰਵਿਊ ਕਰੀਏ, ਪਰ ਉਹ ਕਹਿੰਦੇ ਵੀ 1 ਸਾਲ ਹੋ ਗਿਆ ਹੈਗਾ ਜਿਹਦੇ ਵਿੱਚ ਤੁਹਾਨੂੰ ਸਾਰੇ ਡਾਕੂਮੈਂਟਸ ਮਿਲ ਗਏ ਹੈਗੇ ਆ, ਐਕਸਪਲੇਨੇਸ਼ਨਸ ਮਿਲ ਗਈਆਂ ਹੈਗੀਆਂ ਅਤੇ ਕੁਛ ਵੀ ਜਿਹੜਾ ਚੇਂਜ ਹੋਣ ਨਹੀਂ ਜਾ ਰਿਹਾ ਅਤੇ ਫੈਕਟਸ ਤੁਹਾਡੇ ਕੋਲ ਸਾਰੇ ਆ ਗਏ ਆ ਅਤੇ ਹੁਣ ਤੁਹਾਨੂੰ ਜਿਹੜੀ ਆਪਣੀ ਰਿਪੋਰਟ ਤਿਆਰ ਕਰਨੀ ਚਾਹੀਦੀ ਹੈਗੀ ਆ। ਅਤੇ ਇੱਕ ਚੀਜ਼ ਹੈ ਵੀ ਜਿਹੜੀ ਜਦੋਂ ਵੀ ਜਿਹੜਾ ਸਪੈਸ਼ਲ ਕੌਂਸਲ ਹੈਗਾ ਉਹ ਰਿਪੋਰਟ ਤਿਆਰ ਕਰਦਾ ਹੈਗਾ ਅਤੇ ਉਹ ਕਾਂਗਰਸ ਦੇ ਕੋਲ ਜਾਂਦੀ ਹੈਗੀ ਆ ਅਤੇ ਕਾਂਗਰਸ ਕਹਿੰਦੇ ਆ ਵੀ ਉਹ ਇੰਡਾਈਟ ਕਰ ਸਕਦੀ ਹੈਗੀ ਆ। ਉਹ ਕਾਂਗਰਸ ਦੇ ਕੋਲ ਹੀ ਅਖਤਿਆਰ ਜਿਹੜਾ ਰਹਿੰਦਾ ਆ ਕਿਉਂਕਿ ਕਹਿ ਸਕਦੇ ਹਾਂ ਵੀ ਐਗਜ਼ੀਕਿਊਟਿਵ ਬ੍ਰਾਂਚ ਦਾ ਸਭ ਤੋਂ ਉੱਚਾ ਅਹੁਦਾ ਆ ਜਿਹੜੇ ਰਾਸ਼ਟਰਪਤੀ ਜਿਹੜੇ ਅਮਰੀਕਾ ਦਾ। ਸੋ ਉਸ ਨੂੰ ਜਣਾ ਖਣਾ ਹੀ ਜਾ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਇੰਡਾਈਟ ਇੱਦਾਂ ਨਹੀਂ ਕੀਤਾ ਜਾ ਸਕਦਾ। ਕਾਂਗਰਸ ਦੇ ਕੋਲ, ਸੈਨੇਟਰਸ ਦੇ ਕੋਲ, ਹਾਊਸ ਰਿਪਰੈਜ਼ੈਂਟੇਟਿਵ ਦੇ ਕੋਲ ਹੀ ਮਿਲ ਕੇ ਇਹ ਅਖਤਿਆਰ ਰਹਿੰਦਾ ਆ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ ਵੀ ਨਾਰਥ ਕੋਰੀਆ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਅਜੇ ਵੀ ਜਿਹੜਾ ਰੌਲਾ ਰੱਪਾ ਆ ਉਹ ਚੱਲ ਹੀ ਰਿਹਾ ਆ। ਕਈ ਰਿਪੋਰਟਾਂ ਹੁਣ ਇਹ ਜਿਹੜੀਆਂ ਆ ਕਹਿ ਰਹੀਆਂ ਨੇ ਵੀ ਜਿਹੜੇ ਨਾਰਥ ਕੋਰੀਆ ਵਾਲਿਆਂ ਨੇ ਜਿਹੜਾ ਥੋੜ੍ਹਾ ਜਿਹਾ ਕਹਿ ਲਓ ਵੀ ਆਰਮ ਟਵਿਸਟ ਕਰਨੀ ਸ਼ੁਰੂ ਕੀਤੀ ਆ ਅਮਰੀਕਾ ਦੀ, ਵੀ ਬਾਂਹ ਮਰੋੜਦੇ ਆ ਵੀ ਕਾਰਨ ਉਸ ਦੇ ਪਿੱਛੇ ਇਹ ਆ ਵੀ ਉਹ ਕਿਤੇ ਨਾ ਕਿਤੇ ਜੌਨ ਬੋਲਟਨ ਆ ਜੋ ਕਿ ਕਿਤੇ ਨਾ ਕਿਤੇ ਗਰਮ ਖਿਆਲੀ ਆਪਾਂ ਕਹਿ ਸਕਦੇ ਹਾਂ ਵੀ ਉਹ ਚਾਹੁੰਦਾ, ਉਹ ਇੱਦਾਂ ਦੀਆਂ ਗੱਲਾਂ ਹੁੰਦਾ ਵੀ ਬੰਬ ਸੁੱਟਣੇ ਚਾਹੀਦੇ, ਮਿਲਟਰੀ ਐਕਸ਼ਨ ਜਿਹੜਾ ਹੋਣਾ ਚਾਹੀਦਾ ਵੀ ਉਸ ਨੂੰ ਕਿਤੇ ਨਾ ਕਿਤੇ ਫਾਇਰ ਕਰਵਾਉਣਾ ਚਾਹੁੰਦੇ ਨੇ। ਇਹ ਪਿੱਛੇ ਉਸ ਦੇ ਕਾਰਨ ਹੋ ਸਕਦਾ ਕਿਉਂਕਿ ਜਿੱਦਾਂ ਕੱਲ੍ਹ ਤੁਸੀਂ ਦੱਸ ਰਹੇ ਸੀ ਵੀ ਫੇਸ ਦਾ ਨੇਸ਼ਨ ਜਿਹੜੀ ਆ ਉਸ ਦੇ ਵਿੱਚ ਇਹਨਾਂ ਨੇ ਦੱਸਿਆ ਸੀ ਜੌਨ ਬੋਲਟਨ ਨੇ ਵੀ ਅਸੀਂ ਨਾਰਥ ਕੋਰੀਆ ਦੇ ਉੱਤੇ ਲਿਬੀਆ ਜਿਹੜਾ 2003-2004 ਵਾਲਾ ਮਾਡਲ ਆ ਉਹ ਆਪਾਂ ਲਾਵਾਂਗੇ। ਇਹ ਉਹਨਾਂ ਦੀ ਉਸ ਇੰਟਰਵਿਊ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਨਾਰਥ ਕੋਰੀਆ ਨੇ ਆਪਣਾ ਜਿਹੜਾ ਰੁਖ ਆ ਥੋੜ੍ਹਾ ਜਿਹਾ ਜਿਹੜਾ ਸਖਤ ਆ ਇਸ ਵਾਲੇ ਪਾਸੇ ਨੂੰ ਇਹ ਕੀਤਾ ਹੋਇਆ ਆ। 29 ਅਪ੍ਰੈਲ ਨੂੰ ਜਿਹੜੇ ਕਿਤੇ ਨਾ ਕਿਤੇ ਇਹਨਾਂ ਨੂੰ ਜੌਨ ਬੋਲਟਨ ਨੂੰ ਇਹ ਰੱਖਿਆ ਗਿਆ ਸੀਗਾ, ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਉਹ ਜਿਹੜੀ ਇੰਟਰਵਿਊ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਰੌਲਾ ਰੱਪਾ ਜਿਹੜਾ ਜ਼ਿਆਦਾ ਵਧਿਆ। ਸੋ ਸਾਰਿਆਂ ਦੀਆਂ ਨਜ਼ਰਾਂ ਹੈਗੀਆਂ ਤੇ ਆ ਵੀ ਜਿਹੜੀ ਸਿੰਗਾਪੁਰ ਦੇ ਵਿੱਚ ਜੂਨ ਦੇ ਵਿੱਚ ਸਮਿਟ ਹੋਣੀ ਆ ਵੀ ਉਹ ਹੁਣ ਹੋਊਗੀ ਨਹੀਂ ਹੋਊਗੀ, ਕਿ ਨਾਰਥ ਕੋਰੀਆ ਵਾਲੇ ਬਿਲਕੁਲ ਹੀ ਪਿਛਾਂਹ ਹਟ ਜਾਣਗੇ ਜਾਂ ਜੌਨ ਬੋਲਟਨ ਨੂੰ ਉਹ ਫਾਇਰ ਕਰਵਾ ਕੇ ਸਾਹ ਲੈਣਗੇ। ਜੀ ਲੱਗਦਾ ਤਾਂ ਨਹੀਂ ਜੌਨ ਬੋਲਟਨ ਨੂੰ ਜਿਹੜਾ ਪ੍ਰੈਜ਼ੀਡੈਂਟ ਟਰੰਪ ਛੱਡੂਗਾ, ਪਰ ਜਿਹੜਾ ਜੌਨ ਬੋਲਟਨ ਨੇ ਸਟੇਟਮੈਂਟ ਦਿੱਤੀ ਸੀ ਵੀ ਅਸੀਂ ਲੀਬੀਆ ਵਾਲਾ ਜਿਹੜਾ ਮਾਡਲ ਹੈਗਾ ਆ 2003 ਵਾਲਾ ਜਦੋਂ ਨੈਗੋਸ਼ੀਏਟ ਕੀਤਾ ਸੀ ਉਹ ਤੋਂ ਬਾਅਦ ਸਾਰਿਆਂ ਨੂੰ ਪਤਾ ਹੈਗਾ ਵੀ ਕੀ ਕੁਛ ਹੋਇਆ। ਲੀਬੀਆ ਦੇ ਜਿਹੜਾ ਗਦਾਫੀ ਸੀਗਾ ਉੱਥੇ ਦਾ ਲੀਬੀਆ ਦਾ ਪ੍ਰੈਜ਼ੀਡੈਂਟ, ਅਤੇ ਜਿਹੜੇ ਨਾਰਥ ਕੋਰੀਆ ਵਾਲੇ ਆ ਉਹ ਡਰ ਰਹੇ ਆ ਵੀ ਸਾਡੇ ਨਾਲ ਕਿਤੇ ਉਹੀ ਨਾ ਕੁਝ ਹੋਵੇ ਜੋ ਲੀਬੀਆ ਦੇ ਲੀਡਰ ਨਾ ਹੋਇਆ ਸੀ। ਕਹਿੰਦੇ ਵੀ ਜਿਹੜੀ ਮੁਹੰਮਦ ਗਦਾਫੀ ਦੀ ਜਿਹੜੀ ਵੀਡੀਓ ਸੀ ਜਦੋਂ ਉਹਨੂੰ ਫੜਿਆ ਗਿਆ
ਅਕਤੂਬਰ 2011 ਦੇ ਵਿੱਚ ਉਹ ਹਜੇ ਵੀ ਆਨਲਾਈਨ ਅਵੇਲੇਬਲ ਆ ਵੀ ਕਿਸ ਤਰ੍ਹਾਂ ਉਹਨੂੰ ਇੱਕ ਤਰ੍ਹਾਂ ਨਾਲ ਇੱਕ ਟਾਈਮ ਦੇ ਉੱਤੇ ਆਪਣੇ ਮੁਲਕ ਦਾ ਸਭ ਤੋਂ ਵੱਧ ਸਟਰੋਂਗਮੈਨ ਸੀ ਤੇ ਉਹਨੂੰ ਫਿਰ ਕਿਸ ਤਰ੍ਹਾਂ ਕੁੱਟਿਆ ਗਿਆ, ਮਾਰਿਆ ਗਿਆ, ਖੂਨ ਨਾਲ ਨਿਚੋੜਿਆ ਗਿਆ। ਤੇ ਕਹਿੰਦੇ ਉਹ ਤੋਂ ਬਾਅਦ ਉਹਦੀ ਜਿਹੜੀ ਬੋਡੀ ਆ ਬਹੁਤ ਦਿਨ ਇੱਕ ਰੈਫਰੀਜੀਰੇਟਰ ਦੇ ਵਿੱਚ ਰੱਖ ਛੱਡੀ ਤਾਂ ਕਿ ਲੀਬੀਆ ਦਾ ਹਰ ਇੱਕ ਬੰਦਾ ਜਿਹੜਾ ਆ ਉਹਦੇ ਵੱਲ ਦੇਖ ਸਕੇ ਵੀ ਇੱਦਾਂ ਜਿਹੜਾ ਆ ਜਿਹੜਾ ਕੋਈ ਵੀ ਡਿਕਟੇਟਰ ਉਹਦੇ ਨਾਲ ਹੋ ਸਕਦਾ, ਜੋ ਕਿ ਕਹਿੰਦੇ ਵੀ ਇਸਲਾਮਿਕ ਟੈਨੈਂਟਸ ਜਿਹੜੇ ਹੈਗੇ ਆ ਇਸਲਾਮ ਦੇ ਧਰਮ ਦੇ ਮੁਤਾਬਕ ਵੀ ਬੜਾ ਰੋਂਗ ਸੀ, ਕਿਉਂਕਿ ਇਸਲਾਮ ਦੇ ਮੁਤਾਬਕ ਜਦੋਂ ਵੀ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਆ ਤੇ ਉਹਨੂੰ ਕਹਿੰਦੇ ਆ ਵੀ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਦਫਨਾਇਆ ਜਾਂਦਾ ਹੈਗਾ। ਸੋ ਇਸ ਤਰ੍ਹਾਂ ਜਿਹੜਾ ਆ ਅਮਰੀਕਾ ਵਾਲਿਆਂ ਨੇ ਜਾਂ ਜਿਹੜੇ ਅਮਰੀਕਾ ਦੇ ਸਪੋਰਟਰ ਸੀ ਲੀਬੀਆ 'ਚ, ਉਹਨਾਂ ਨੇ ਉੱਥੇ ਦੇ ਜਿਹੜਾ ਲੀਡਰ ਆ ਮੁਹੰਮਦ ਗਦਾਫੀ ਉਹਦੇ ਨਾਲ ਕੀਤਾ। ਇਸੇ ਤਰ੍ਹਾਂ ਜਿਹੜਾ ਇਰਾਕ ਦੇ ਵਿੱਚ ਸਦਾਮ ਹੁਸੈਨ ਆ ਉਹਦੇ ਨਾਲ ਹੋਇਆ। ਸੋ ਕਿਮ ਜੋਂਗ ਉਨ ਜਿਹੜਾ ਆ ਨਾਰਥ ਕੋਰੀਆ ਵਾਲਾ, ਉਹ ਇਹੀ ਸੋਚ ਰਿਹਾ ਵੀ ਕਿਤੇ ਮੇਰੇ ਨਾਲ ਉਹੀ ਕੰਮ ਨਾ ਹੋ ਜਾਏ। ਸੋ ਇਸ ਕਰਕੇ ਥੋੜ੍ਹੇ ਜਿਹੇ ਉਹ ਪੈਰ ਹੁਣ ਪਿੱਛੇ ਖਿੱਚ ਰਿਹਾ ਹੈਗਾ ਆ ਤੇ ਦੇਖਦੇ ਆ ਵੀ ਕਿਸ ਤਰ੍ਹਾਂ ਹੁੰਦੇ ਆ। ਤੇ ਪ੍ਰੈਜ਼ੀਡੈਂਟ ਟਰੰਪ ਵੀ ਉਹਨਾਂ ਨੇ ਵੀ ਅੱਜ ਕਿਹਾ ਹੈਗਾ ਵੀ ਦੇਖੋ ਆਪਾਂ ਵਾਚ ਕਰ ਰਹੇ ਹਾਂ ਵੀ ਕੀ ਕੁਝ ਹੋ ਰਿਹਾ, ਪਰ ਹਜੇ ਸਾਨੂੰ ਕੋਈ ਆਫੀਸ਼ੀਅਲ ਜਿੱਦਾਂ ਨੋਟੀਫਿਕੇਸ਼ਨ ਨਹੀਂ ਆਈ ਨਾਰਥ ਕੋਰੀਆ ਵੱਲੋਂ ਵੀ ਜੀ ਅਸੀਂ ਜਿਹੜੀ ਸਮਿਟ ਹੋਣ ਜਾ ਰਹੀ ਹੈਗੀ ਆ ਸਿੰਗਾਪੁਰ ਦੇ ਵਿੱਚ ਉਹ ਕੈਂਸਲ ਕਰਨ ਜਾ ਰਹੇ ਆ। ਜੀ ਹਾਲ ਦੀ ਘੜੀ ਬੱਦਲ ਕਹਿੰਦੇ ਆ ਵੀ ਛਾਏ ਆ, ਪਰ ਅਜੇ ਇਹ ਨਹੀਂ ਕਹਿ ਸਕਦੇ ਵੀ ਵਾਕਿਆ ਹੀ ਵੀ ਮੋਲੇ ਧਾਰ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਉਹ ਕੈਂਸਲ ਹੋਊਗੀ। ਉਮੀਦ ਰੱਖਣੀ ਚਾਹੀਦੀ ਆ ਤੇ ਮੈਨੂੰ ਲੱਗਦਾ ਥੋੜ੍ਹੀ ਬਹੁਤੀ ਜਿਹੜੀ ਐਡਜਸਟਮੈਂਟ ਦੋਨੋਂ ਹੀ ਖੇਮਿਆਂ ਦੇ ਵਿੱਚ ਹੋਊਗੀ ਤਾਂ ਜੋ ਇੱਕ ਕਿਤੇ ਨਾ ਕਿਤੇ ਜਿਹੜੀ ਆ ਮੀਟਿੰਗ ਆ ਹੋ ਜਾਵੇ। ਕਾਰਨ ਇਹ ਵੀ ਆ ਰਾਸ਼ਟਰਪਤੀ ਟਰੰਪ ਇਸ ਲਈ ਵੀ ਉਹ ਕਰਨਾ ਚਾਹੁੰਦੇ ਆ ਵੀ ਈਰਾਨ ਵਾਲੀ ਡੀਲ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਪੂਰੇ ਵਿਸ਼ਵ ਦੇ ਵਿੱਚ ਤੋਏ ਹੋ ਰਹੀ ਆ। ਤੇ ਆਪਾਂ ਦੇਖਿਆ ਹੀ ਆ ਸੀਰੀਆ ਦੇ ਵਿੱਚ ਜਿਹੜੀ ਬੰਬਾਰਡਮੈਂਟ ਜਿਹੜੀ ਕੀਤੀ ਸੀ ਕੁਝ ਸਮਾਂ ਪਹਿਲਾਂ, ਉਸ ਨੂੰ ਲੈ ਕੇ ਵੀ। ਤੇ ਹੁਣ ਕਾਫੀ ਜਿਹੜਾ ਉਹਨਾਂ ਦੀ ਫੋਰਨ ਪਾਲਿਸੀ ਦੀ ਪੂਰੀ ਇੱਕ ਹਿਸਾਬ ਦੇ ਨਾਲ ਜਿੱਦਾਂ ਇੱਕੋ ਸਾਰੇ ਹੀ ਆਂਡੇ ਇੱਕੋ ਬਾਸਕਟ ਦੇ ਵਿੱਚ ਜਿਹੜੇ ਆ ਉਹਨਾਂ ਦੇ ਪਏ ਹੋਏ ਨੇ। ਸੋ ਉਹ ਵੀ ਚਾਹੁੰਦੇ ਨੇ ਵੀ ਥੋੜ੍ਹੀ ਕਾਮਯਾਬੀ ਇਸ ਦੇ ਵਿੱਚ ਜ਼ਰੂਰ ਹਾਸਲ ਹੋਵੇ। ਜੀ ਅਗਲੀ ਖਬਰ ਇੱਕ ਯੂਕਰੇਨ ਤੋਂ ਆ ਰਹੀ ਆ। ਯੂਕਰੇਨ ਦੇ ਵਿੱਚੋਂ ਰਸ਼ੀਆ ਵਾਲਿਆਂ ਨੇ ਕਹਿੰਦੇ ਵੀ ਯੂਕਰੇਨ ਦੀਆਂ ਮਿਲਟਰੀ ਡੋਲਫਿਨਸ ਜਿਹੜੀਆਂ ਆ ਉਹਨਾਂ ਨੂੰ ਫੜਿਆ ਸੀ ਤੇ ਹੁਣ ਕਹਿੰਦੇ ਵੀ ਜਿਹੜੀਆਂ ਡੋਲਫਿਨਸ ਹੈਗੀਆਂ ਆ ਉਹ ਇੱਕ ਤਰ੍ਹਾਂ ਨਾਲ ਹੰਗਰ ਸਟ੍ਰਾਈਕ 'ਤੇ ਗਈਆਂ ਆ। ਦੇਖੋ ਜਾਨਵਰ ਵੀ ਕਹਿੰਦੇ ਵੀ ਕਿੰਨਾ ਇੰਟੈਲੀਜੈਂਟ ਹੁੰਦਾ ਹੈਗਾ ਆ ਤੇ ਵੀ ਉਹ ਵੀ ਸੋਚ ਰਿਹਾ ਵੀ ਸਾਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਅਰੈਸਟ ਕੀਤਾ ਗਿਆ ਹੈਗਾ ਦੂਜੇ ਮੁਲਕ ਵੱਲੋਂ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਾਈਕਲ ਕੋਹਨ, ਜੋ ਕਿ ਵਿਵਾਦਾਂ ਦੇ ਵਿੱਚ ਲਗਾਤਾਰ ਘਿਰਿਆ ਆ। ਟਰੰਪ ਹੁਣਾਂ ਦਾ ਉਹ ਪਰਸਨਲ ਲਾਇਰ ਜਿਹੜਾ ਉਹ ਰਿਹਾ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਜਿਹੜੀ ਖਬਰ ਸਾਹਮਣੇ ਆਈ ਸੀ ਵੀ ਜਿਹੜੀ ਨੋਵਾਰਟਿਸ ਕਰਕੇ ਇੱਕ ਕੰਪਨੀ ਹੈਗੀ ਆ, ਉਹਨਾਂ ਦੇ ਇੱਕ ਜਿਹੜਾ ਟੌਪ ਦਾ ਅਟਰਨੀ ਹੈਗਾ ਸੀ, ਉਸ ਨੂੰ ਹੁਣ ਉਹਨਾਂ ਨੇ ਛੁੱਟੀ ਕਰ ਦਿੱਤੀ ਆ, ਉਸ ਨੂੰ ਕੱਢ ਦਿੱਤਾ ਆ। ਕਾਰਨ ਕੀ ਆ ਵੀ ਉਸ ਦਾ ਜਿਹੜਾ ਨਾਮ ਆ ਜੁੜ ਰਿਹਾ ਸੀਗਾ $1.2 ਮਿਲੀਅਨ ਦੀ ਜਿਹੜੀ ਕੋਈ ਪੇਮੈਂਟ ਮਾਈਕਲ ਕੋਹਨ ਨੂੰ ਜਿਹੜੀ ਆ ਉਹਨਾਂ ਨੇ ਦਿੱਤੀ ਸੀਗੀ। ਸੋ ਜਿਹੜਾ ਉਹਨਾਂ ਦਾ ਜਿਹੜਾ ਪੁਰਾਣਾ CEO ਰਿਹਾ ਆ ਜ਼ਿਮੇਨਜ਼, ਉਹ ਕਹਿੰਦੇ ਆ ਵੀ ਹੁਣ ਉਹਦੇ ਕੋਲ ਕੋਈ ਜਵਾਬ ਲੱਭ ਨਹੀਂ ਰਿਹਾ ਵੀ ਉਸਨੇ ਜਿਹੜੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਪਰਸਨਲ ਅਟਰਨੀ ਆ ਮਾਈਕਲ ਕੋਹਨ, ਉਸ ਨੂੰ $1.2 ਮਿਲੀਅਨ ਜਿਹੜੇ ਆ ਉਹ ਕਾਹਦੇ ਪੇਮੈਂਟ ਦੇ ਵਿੱਚ ਜਿਹੜੇ ਉਹ ਦਿੱਤੇ ਸੀਗੇ। ਨੋਵਾਰਟਿਸ ਕਾਫੀ ਵੱਡੀ ਇੱਕ ਹਰਜੋਤ ਸਿੰਘ ਜੀ ਕੰਪਨੀ ਆ, ਫਾਰਮਾਸਿਊਟੀਕਲ ਕੰਪਨੀ ਆ। ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਤਾਂ ਇਹੀ ਕਹਿ ਰਹੇ ਆ, ਰੌਲਾ ਤਾਂ ਪੂਰਾ ਆ ਉਹਨਾਂ ਦਾ ਵੀ ਅਸੀਂ ਜਿਹੜੀਆਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਆ ਉਹਨਾਂ ਦੇ ਜਿਹੜੇ ਰੇਟ ਆ ਉਹ ਘਟਾਉਣੇ ਨੇ ਦਵਾਈਆਂ 'ਤੇ, ਪਰ ਅੰਦਰ ਖਾਤੇ ਉਹਨਾਂ ਦੇ ਪਰਸਨਲ ਲਾਇਰ ਉਹਨਾਂ ਤੋਂ ਤਕਰੀਬਨ $1 ਮਿਲੀਅਨ ਜਿਹੜੇ ਉਹ ਲੈ ਰਹੇ ਨੇ, ਪੇਮੈਂਟਸ ਲੈ ਰਹੇ ਨੇ ਵੀ ਉਹਨਾਂ ਦਾ ਜਿਹੜਾ ਏਜੰਡਾ ਉਹ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਪੁਸ਼ ਕੀਤਾ ਜਾਵੇ। ਸੋ ਇਹ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਕਰਪਸ਼ਨ ਕਹਿ ਸਕਦੇ ਹਾਂ, ਬਰਾਈਬਰੀ ਜਾਂ ਇੱਕ ਬੰਦੇ ਦੇ ਥਰੂ ਜਿਹੜੀ ਇਹ ਲੌਬਿਸਟ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਜਿਹੜੇ ਸਿੱਧਾ ਪਰਸਨਲ ਲਾਇਰ ਦੇ ਥਰੂ ਜਿਹੜਾ ਆ ਉਹ ਆਪਣਾ ਏਜੰਡਾ ਜਿਹੜਾ ਪੁਸ਼ ਆ ਉਹ ਕਰਵਾ ਰਹੇ ਸੀਗੇ। ਸੋ ਕਾਫੀ ਜ਼ਿਆਦਾ ਵਿਵਾਦਾਂ ਦਾ ਘਰ ਜਿਹੜਾ ਮਾਈਕਲ ਕੋਹਨ ਬਣ ਰਿਹਾ ਤੇ ਰਾਸ਼ਟਰਪਤੀ ਟਰੰਪ ਦੇ ਲਈ ਕਈ ਤਰੀਕੇ ਦੀਆਂ ਹੋਰ ਸਰਦਰਦੀਆਂ ਆ ਜਿਹੜਾ ਆ ਉਹ ਲੈ ਕੇ ਆ ਸਕਦਾ। ਬਿਲਕੁਲ। ਤੇ ਅਗਲੀ ਖਬਰ ਜਿਹੜੀ ਆ ਰਹੀ ਆ ਨਿਊ ਜਰਸੀ ਤੋਂ। ਨਿਊ ਜਰਸੀ ਦੇ ਹਾਈਵੇ ਦੇ ਉੱਤੇ ਅੱਜ ਸਵੇਰੇ ਇੱਕ ਸਕੂਲ ਦੀ ਬੱਸ ਜਿਹੜੀ ਆ ਉਹ ਡੰਪ ਟਰੱਕ ਦੇ ਨਾਲ ਕਲਾਈਡ ਕਰ ਗਈ। ਰੂਟ 80 ਦੇ ਉੱਤੇ ਜਿਹੜਾ ਹਾਈਵੇ ਹੈਗਾ ਆ ਨੀਅਰ ਕਹਿੰਦੇ ਮਾਊਂਟ ਓਲਿਵ ਟਾਊਨਸ਼ਿਪ
ਜਿਹਦੇ ਨਾਲ ਕਾਫੀ ਬੱਚਿਆਂ ਦੇ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ, ਪਰ ਹਜੇ ਤਾਈਂ ਕਿੰਨੇ ਕੁ ਐਕਸਟੈਂਟ ਤੱਕ, ਕਿੱਥੇ ਕੁ ਤੱਕ ਸੱਟਾਂ ਲੱਗੀਆਂ ਉਹਦੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਹੈਗਾ। ਮੌਰਿਸ ਟਾਊਨ ਮੈਡੀਕਲ ਸੈਂਟਰ ਜਿਹੜਾ ਹੈਗਾ ਆ, ਉਹਨਾਂ ਨੇ ਕਹਿੰਦੇ ਕਾਫੀ ਅਣਗਿਣਤ ਅਨਨੋਨ ਨੰਬਰ ਆਫ ਪੇਸ਼ੈਂਟ ਜਿਹੜੇ ਹੈਗੇ ਆ ਉਹ ਰਿਸੀਵ ਕੀਤੇ ਹੈਗੇ ਆ ਇਸ ਬੱਸ ਐਕਸੀਡੈਂਟ ਦੇ ਵਿੱਚ। ਇਹ ਜਿਹੜੀ ਬੱਸ ਹੈਗੀ ਆ ਈਸਟ ਬਰੁੱਕ ਮਿਡਲ ਸਕੂਲ ਪੈਰਾਮਸ ਨਿਊ ਜਰਸੀ ਜਿਹੜੀ ਆ ਉੱਥੋਂ ਜਾ ਰਹੀ ਸੀ। ਇਹ ਪੈਰਾਮਸ ਪੁਲਿਸ ਚੀਫ ਜਿਹੜੇ ਆ ਕੈਨ ਐਹਨਰਬਰਗ ਉਹਨਾਂ ਦੇ ਦੱਸਣ ਦੇ ਮੁਤਾਬਕ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਆਏ ਹੋਏ ਸੀਗੇ ਇੱਥੇ ਕੈਲੀਫੋਰਨੀਆ ਦੇ ਵਿੱਚ, ਤੇ ਜੀ ਇਮੀਗ੍ਰੇਸ਼ਨ ਉਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਬੜੇ ਕਹਿ ਸਕਦੇ ਵੀ ਭੱਦੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਆ। ਕਹਿੰਦੇ ਵੀ ਇਹ ਤਾਂ ਜਾਨਵਰ ਜਿਹੜੇ ਆ ਦੂਜੇ ਪਾਸੋਂ ਉਹ ਆ ਰਹੇ ਆ। ਇਹ ਉਹੀ ਰਾਸ਼ਟਰਪਤੀ ਆ ਜਿਹੜੇ ਨੀਓ ਨਾਜ਼ੀ ਜਿਹੜੇ ਹਿਟਲਰ ਦਾ ਸਲੂਟ ਮਾਰਦੇ ਆ, ਤੇ ਜਿਹੜੇ ਉੱਥੇ ਮਾਈਨੋਰਟੀਜ਼ ਨੂੰ ਮਾਰ ਰਹੇ ਸੀਗੇ ਉਹਨਾਂ ਨੂੰ ਕਹਿੰਦੇ ਵੀ ਉਧਰਲੇ ਪਾਸੇ ਚੰਗੇ ਬੰਦੇ ਆ ਜਿਹੜੇ ਹਿਟਲਰ ਦੀ ਵਿਚਾਰਧਾਰਾ ਦੇ ਨਾਲ ਕਹਿ ਲਓ ਵੀ ਰੱਖਦੇ ਨੇ, ਤੇ ਜਿਹੜੇ ਇੱਧਰਲੇ ਪਾਸੇ ਆਪਣੇ ਮੁਲਕਾਂ ਦੇ ਵਿੱਚੋਂ ਸਤੇ ਸਤਾਏ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਵੀ ਕੋਈ ਚੰਗਾ ਜਿਹੜਾ ਜੀਵਨ ਆ ਸ਼ਾਇਦ ਹੋ ਸਕੇ, ਤਾਂ ਕਹਿੰਦੇ ਵੀ ਇਹ ਤਾਂ ਸਾਰੇ ਦੇ ਸਾਰੇ ਜਾਨਵਰ ਆ ਜਿੰਨੇ ਵੀ ਅਨਆਥੋਰਾਈਜ਼ਡ ਜਿਹੜੇ ਮਾਈਗਰੈਂਟਸ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਆ ਤੇ ਜਾਂ ਜਿਹੜੇ ਬਾਰਡਰ ਟੱਪਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਰੌਲਾ ਰੱਪਾ ਜਿਹੜਾ ਉਹ ਪਿਆ ਆ। ਹਾਂ, ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਜੀ ਸਦਕੇ ਜਿਹੜਾ ਆ ਉਹ ਤੁਸੀਂ ਕੱਢੋ ਤੇ ਉਹਨਾਂ ਨੂੰ ਰੋਕੋ, ਬਾਰਡਰ ਆਪਣੇ ਤੁਸੀਂ ਸੀਲ ਕਰੋ, ਪਰ ਇਸ ਤਰੀਕੇ ਦੀ ਸ਼ਬਦਾਵਲੀ ਵਰਤਣੀ ਜਿਹੜੀ ਆ ਉਹ ਕਿਤੇ ਨਾ ਕਿਤੇ ਸ਼ੋਭਾ ਨਹੀਂ ਦਿੰਦੀ। ਜਿਹੜਾ ਦੁਨੀਆ ਦਾ ਇੱਕ ਸੁਪਰ ਪਾਵਰ ਮੁਲਕ ਆ ਉਸ ਦੇ ਜਿਹੜੇ ਰਾਸ਼ਟਰਪਤੀ ਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਜਿਹੜਾ ਲਿਹਾਜ਼ ਆ ਉਹ ਰੱਖਣਾ ਚਾਹੀਦਾ ਆ। ਪਰ ਇਹ ਨਾਲ ਇਹ ਆ ਵੀ ਇੱਦਾਂ ਗੱਲਾਂ ਕਰਨ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਆ ਉਹਨਾਂ ਦੀ ਛਵੀ ਆ ਉਹ ਥੋੜ੍ਹੀ ਹੋਰ ਧੁੰਦਲੀ ਕਹਿ ਸਕਦੇ ਹੁੰਦੀਆਂ, ਤੇ ਉਹ ਛਵੀ ਜਿਹੜੀ ਉਹ ਡਿੱਗਦੀ ਆ। ਬਾਕੀ ਹੋਰ ਮੁਲਕ ਵੀ ਜਿਹੜੇ ਉਹ ਫਿਰ ਉਸੇ ਹੀ ਨਜ਼ਰ ਦੇ ਨਾਲ ਜਿਹੜੇ ਉਹ ਦੇਖਦੇ ਨੇ। ਹਾਂ ਵੀ ਤੁਸੀਂ ਨਹੀਂ ਮਦਦ ਕਰਨਾ ਚਾਹੁੰਦੇ ਨਾ ਕਰੋ, ਪਰ ਇਸ ਤਰੀਕੇ ਦੇ ਜਿਹੜੇ ਬਿਆਨਬਾਜ਼ੀ ਆ ਉਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੀ ਬਿਲਕੁਲ। ਦੂਸਰੇ ਪਾਸੇ ਕੈਲੀਫੋਰਨੀਆ ਦੇ ਕਾਫੀ ਲੀਡਰ ਜਿਹੜੇ ਹੈਗੇ ਆ, ਜਿਹੜੇ ਐਂਟੀ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਇਲੀਗਲ ਜਾਂ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਹੈਗੇ ਆ, ਉਹ ਜਿਹੜੇ ਹੈਗੇ ਗਵਰਨਰ ਕੈਲੀਫੋਰਨੀਆ ਦੇ ਜੈਰੀ ਬਰਾਊਨ, ਉਹਨਾਂ ਦੇ ਉਲਟ ਵੀ ਹੈਗੇ ਆ ਇੱਕ ਤਰ੍ਹਾਂ ਨਾਲ, ਜੋ ਕਿ ਸੈਂਕਚੁਰੀ ਸਟੇਟ ਬਣੀ ਹੋਈ ਆ ਕੈਲੀਫੋਰਨੀਆ, ਪਲੱਸ ਸੈਂਕਚੁਰੀ ਸਿਟੀਜ਼ ਬਹੁਤ ਹੈਗੀਆਂ, ਤੇ ਜਿਹੜੇ ਇਸ ਦੇ ਅਗੇਂਸਟ ਹੈਗੇ ਆ ਉਹ ਕਾਫੀ ਲੋਕ ਜਿਹੜੇ ਕਾਫੀ ਲੀਡਰ ਹੈਗੇ ਆ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਣ ਜਾ ਰਹੇ ਹੈਗੇ ਆ ਭਈ ਜੀ ਸਾਡੇ ਤੇ ਕੇਸ ਹੋ ਰਹੇ ਹੈਗੇ ਆ, ਸਾਡੀ ਸਟੇਟ ਸਾਡੇ ਹੱਕ ਦੇ ਵਿੱਚ ਨਹੀਂ। ਸੋ ਇਹ ਦੇਖੋ ਹੁਣ ਕਦੋਂ ਪ੍ਰੈਜ਼ੀਡੈਂਟ ਜਿਹੜੇ ਟਰੰਪ ਆ ਉਹਨਾਂ ਨੂੰ ਮਿਲਦੇ ਹੈਗੇ ਤੇ ਉਹਦੇ ਬਾਅਦ ਕੀ ਰਿਜ਼ਲਟ ਜਿਹੜਾ ਨਿਕਲਦਾ ਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਕੋਚ ਬ੍ਰਦਰਜ਼ ਅਮਰੀਕਾ ਦੇ ਵਿੱਚ ਕਹਿ ਸਕਦੇ ਹਾਂ ਵੀ ਅਮਰੀਕਾ ਦਾ ਤਾਣਾ ਬਾਣਾ ਇਹਨਾਂ ਦੇ ਹੱਥ ਦੇ ਵਿੱਚ ਆ। ਅਨਅਫੀਸ਼ੀਅਲੀ ਬਹੁਤ ਸਾਰੇ ਲੋਕ ਇਸ ਤਰੀਕੇ ਦੇ ਨਾਲ ਆਖਦੇ ਨੇ। ਕੋਚ ਨੈਟਵਰਕ ਕਹਿੰਦੇ ਆ ਉਹਨਾਂ ਨੇ ਥੋੜ੍ਹਾ ਜਿਹਾ ਆਪਣਾ ਨਾਤਾ GOP ਦੇ ਨਾਲੋਂ ਜਿਹੜਾ ਉਹ ਤੋੜਿਆ ਆ, ਤੇ ਉਹਨਾਂ ਨੇ ਡੈਮੋਕ੍ਰੇਟ ਜਿਹੜੇ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਪੋਲੀਟੀਕਲ ਐਡਸ ਜਿਹੜੀਆਂ ਆ ਉਹ ਲਾ ਰਹੇ ਨੇ, ਉਹਨਾਂ ਨੂੰ ਫੰਡ ਜਿਹੜਾ ਕਰ ਰਹੇ ਨੇ ਇਮੀਗ੍ਰੇਸ਼ਨ ਦੇ ਮਸਲੇ ਆ ਉਸ ਨੂੰ ਲੈ ਕੇ। ਖਾਸ ਕਰਕੇ ਜਿਹੜੇ ਡਾਕਾ ਦੇ ਰੈਸੀਪੀਐਂਟ ਹੈਗੇ ਆ, ਜਿਹੜੇ ਡਾਕਾ ਦੇ ਅਧੀਨ ਆਉਂਦੇ ਆ, ਉਹਨਾਂ ਦੇ ਹੱਕ ਦੀ ਜਿਹੜੀ ਆ ਉਹ ਗੱਲ ਉਹ ਕਰ ਰਹੇ ਨੇ। ਇਹ ਇੱਕ ਬਹੁਤ ਵੱਡੀ ਜਿਹੜੀ ਆ ਕਹਿ ਸਕਦੇ ਆ ਵੀ GOP ਦੇ ਲਈ ਇੱਕ ਸਮੱਸਿਆ ਆ ਉਹ ਹੋ ਸਕਦੀ ਆ। ਦੇਖੋ ਇਹ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਸਿਰਫ ਮਾਇਆ ਦੇ ਨਾਲ ਸੰਬੰਧ ਹੁੰਦਾ, ਦੇ ਡੋਂਟ ਕੇਅਰ ਵੀ ਕਿਹੜੀ ਪਾਰਟੀ ਆ ਕਿਹੜਾ ਕੀ ਆ, ਜਿਹਦੇ ਨਾਲ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਜਿਹੜਾ ਥੋੜ੍ਹੀ ਪੋਜ਼ੀਟਿਵ ਚੀਜ਼ ਰਵੇ ਤੇ ਜਿਹਦੇ ਨਾਲ ਉਹ ਡਾਲਰ ਜਿਹੜੇ ਜ਼ਿਆਦਾ ਕਮਾ ਸਕਦੇ ਆ, ਉਹਨਾਂ ਨੇ ਉਸ ਪਾਸੇ ਵੱਲ ਨੂੰ ਜਿਹੜਾ ਆ ਉਹ ਤੁਰਨਾ ਆ। ਤੇ GOP ਦੇ ਵਿੱਚ ਵੀ ਕਈ ਹਰਜੋਤ ਸਿੰਘ ਜੀ ਰਿਪੋਰਟਾਂ ਇਹ ਕਹਿੰਦੀਆਂ ਨੇ ਵੀ ਆਪਸ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹ ਪਾਟੋ ਧਾੜ ਹੋ ਰਹੇ ਨੇ ਇਸ ਇਮੀਗ੍ਰੇਸ਼ਨ ਦੇ ਮਸਲੇ ਆ ਉਸ ਨੂੰ ਲੈ ਕੇ। ਕੁਛ ਜਿਹੜੇ ਆ ਡਾਕਾ ਵਾਲਿਆਂ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ, ਅੰਦਰ ਖਾਤੇ ਬਾਹਰੋਂ ਤਾਂ ਵਿਚਾਰੇ ਸ਼ਾਇਦ ਡਰ ਕੇ ਰਾਸ਼ਟਰਪਤੀ ਟਰੰਪ ਤੋਂ ਉਹ ਉਹਨਾਂ ਦੇ ਅਗੇਂਸਟ ਹੀ ਜਿਹੜਾ ਬੋਲਦੇ ਆ, ਪਰ ਅੰਦਰ ਖਾਤੇ ਕਿਉਂਕਿ ਕਈ ਜਿਹੜੀਆਂ ਅਜਿਹੇ ਹਲਕੇ ਨੇ ਜਿੱਥੇ ਕਾਫੀ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਦਾ ਨਿਵਾਸ ਕਰਦੇ ਨੇ, ਜੇ ਉਹਨਾਂ ਦੀਆਂ ਵੋਟਾਂ ਨਹੀਂ ਤਾਂ ਉਹਨਾਂ ਦੇ ਜਿਹੜੇ ਹੋਰ ਲੋਕ ਜਾਣ ਪਛਾਣ ਦੇ ਉਹਨਾਂ ਦੀਆਂ ਵੋਟਾਂ ਤਾਂ ਜਿਹੜੀਆਂ ਉਹ ਹੁੰਦੀਆਂ ਹੀ ਨੇ। ਸੋ ਉਸੇ ਚੀਜ਼ ਤੋਂ ਡਰਦੇ ਹੋਏ ਜਿਹੜੇ ਕਿਤੇ ਨਾ ਕਿਤੇ ਹੁਣ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਕਹਿੰਦੇ ਆ
ਇੱਕ ਟੀਅਰ ਪਾਟੋ ਧਾੜ ਜਿਹੜੀ ਆ ਉਹ ਦੇਖੀ ਜਾ ਰਹੀ ਹੈ ਜੀ। ਅਗਲੇ ਸਾਡਾ ਜਿਹੜਾ ਸਮਾਂ ਆ ਉਹ ਬ੍ਰੇਕ ਦਾ ਵੀ ਹੋਣ ਵਾਲਾ, ਉਹ ਤੋਂ ਪਹਿਲਾਂ ਇੱਕ ਖਬਰ ਜਿਹੜੀ ਆ ਟੀਚਰ ਦੇ ਨਾਲ ਰਿਲੇਟਡ ਜਿਹੜੀ ਆ ਸਾਂਝੀ ਕਰਦੇ ਜਾਈਏ। ਟੀਚਰਸ ਦੀ ਆਪਾਂ ਦੱਸਿਆ ਸੀ ਕਿਸ ਤਰ੍ਹਾਂ ਪਿਛਲੇ ਮਹੀਨਿਆਂ ਦੇ ਵਿੱਚ ਐਰੀਜ਼ੋਨਾ, ਓਕਲਾਹੋਮਾ, ਵੈਸਟ ਵਰਜੀਨੀਆ ਦੇ ਵਿੱਚ ਸਟ੍ਰਾਈਕ ਹੋਈ ਸੀ ਤੇ ਅੱਜ ਕੱਲ੍ਹ ਨਾਰਥ ਕੈਰੋਲੀਨਾ ਦੇ ਵਿੱਚ ਚੱਲ ਰਹੀ ਹੈਗੀ ਆ। ਸੋ ਨਾਰਥ ਕੈਰੋਲੀਨਾ ਦੇ ਵਿੱਚ ਤੇ ਹੋਰ ਸਟੇਟਾਂ ਦੇ ਵਿੱਚ ਜਿਹੜੇ ਟੀਚਰਸ ਹੈਗੇ ਆ ਉਹਨਾਂ ਨੇ ਆਪਣਾ ਧਿਆਨ ਹੁਣ ਇੱਕ ਤਰ੍ਹਾਂ ਨਾਲ ਮਿਡ ਟਰਮ ਇਲੈਕਸ਼ਨ ਵੱਲ ਕਰ ਲਿਆ ਹੈਗਾ ਆ। ਉਹ ਕਹਿੰਦੇ ਵੀ ਜਿਹੜੇ ਵੀ ਕੈਂਡੀਡੇਟ ਐਂਟੀ ਜਿੱਦਾਂ ਫੰਡਿੰਗ ਹੈਗੇ ਐਜੂਕੇਸ਼ਨ ਦੇ ਲਈ, ਉਹਨਾਂ ਨੂੰ ਹਰਾਉਣ ਦੇ ਲਈ ਉਹ ਪੂਰੀ ਤਰ੍ਹਾਂ ਜ਼ੋਰ ਲਾਉਣਗੇ। ਤੇ ਕਈ ਜਗ੍ਹਾ ਤਾਂ ਜਿਹੜੇ ਕਹਿੰਦੇ ਕਰੰਟ ਤੇ ਜਿਹੜੇ ਰਹਿ ਚੁੱਕੇ ਟੀਚਰ ਹੈਗੇ ਆ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜੇ ਆਪਾਂ ਕੰਟਕੀ ਸਟੇਟ ਦੀ ਗੱਲ ਕਰੀਏ, 39 ਦੇ ਕਰੀਬ ਰਹਿ ਚੁੱਕੇ ਟੀਚਰ ਤਾਂ ਜਾਂ ਕਰੰਟ ਤੇ ਫਾਰਮਰ ਟੀਚਰਸ ਜਿਹੜੇ ਆ ਉਹ ਸਟੇਟ ਲੈਜਿਸਲੇਚਰ ਦੇ ਵਿੱਚ ਆਉਣ ਵਾਲੀ ਜਿਹੜੀ ਪ੍ਰਾਇਮਰੀ ਇਲੈਕਸ਼ਨ ਆ ਉਹ 'ਚ ਉਹ ਲੜ ਰਹੇ ਹੈਗੇ ਆ। ਤੇ ਹਾਈ ਪ੍ਰੋਫਾਈਲ ਉੱਥੇ ਦੀ ਇੱਕ ਰੇਸ ਕਹਿੰਦੇ ਹੈਗੀ ਹਾਈ ਸਕੂਲ ਦੇ ਇੱਕ ਮੈਥ ਟੀਚਰ ਜਿਹੜੇ ਆ ਉਹ ਰਿਪਬਲਿਕਨ ਜਿਹੜੇ ਕਰੰਟ ਉੱਥੇ ਦੇ ਲੈਜਿਸਲੇਟਰ ਹੈਗੇ ਆ ਜੋਨਾਥਨ ਸ਼ੈਲ, ਉਹਨਾਂ ਦੇ ਜੋ ਕਿ ਹਾਊਸ ਮੈਜੋਰਟੀ ਦੇ ਲੀਡਰ ਵੀ ਹੈਗੇ ਫਲੋਰ ਦੇ ਉੱਤੇ, ਉਹਦੇ ਅਗੇਂਸਟ ਰਨ ਕਰ ਰਹੇ ਹੈਗੇ ਆ। ਤੇ ਉੱਥੇ ਕਾਫੀ ਜਿਹੜੀ ਆ ਪੈਨਸ਼ਨ ਪਲਾਨਸ ਕੰਟਕੀ ਦੇ ਵਿੱਚ ਟੀਚਰਸ ਦੀ ਉਹਦੀ ਪ੍ਰੋਬਲਮ ਚੱਲ ਰਹੀ ਹੈਗੀ ਆ। ਹੋਰ ਵੀ ਜਿਹੜੀਆਂ ਸਟੇਟਾਂ ਹੈਗੀਆਂ ਉਹਨਾਂ ਦੇ ਵਿੱਚ ਵੀ ਟੀਚਰ ਜਿਹੜੇ ਆ, ਟੀਚਰ ਪਲੱਸ ਜਿਹੜੇ ਬੱਚਿਆਂ ਦੇ ਪੇਰੈਂਟਸ ਹੈਗੇ ਆ, ਉਹ ਕਾਫੀ ਜ਼ੋਰ ਸ਼ੋਰ ਦੇ ਨਾਲ ਇਲੈਕਸ਼ਨ ਦੇ ਵਿੱਚ ਜਿਹੜੀ ਇਸ ਸਾਲ ਦੀ ਜਿਹੜੀ ਹੁਣ ਇਲੈਕਸ਼ਨ ਹੋਣੀ ਹੈਗੀ ਆ ਉਹਦੇ 'ਚ ਹਿੱਸਾ ਲੈ ਰਹੇ ਹੈਗੇ ਆ। ਜੀ ਬਿਲਕੁਲ, ਇਹ ਵੀ ਆਪਾਂ ਦੇਖ ਰਹੇ ਆ ਸਟੂਡੈਂਟ ਜਿਹੜੇ ਆ ਉਹ ਵੀ ਐਕਟਿਵ ਹੋਏ ਨੇ। ਸੋ ਇਹ ਮਿਡ ਟਰਮ ਇਲੈਕਸ਼ਨ ਕਾਫੀ ਜਿਹੜੀਆਂ ਰੌਚਕ ਜਿਹੜੀਆਂ ਉਹ ਹੋ ਸਕਦੀਆਂ ਨੇ। ਪ੍ਰਾਇਮਰੀਜ਼ ਜਿਹੜੀਆਂ 5 ਜੂਨ ਤੋਂ ਆ, ਜਿਹੜੀ ਕੈਲੀਫੋਰਨੀਆ ਦੇ ਵਿੱਚ 5 ਜੂਨ ਨੂੰ ਹਰ ਇੱਕ ਸਟੇਟ ਦੇ ਵੱਖੋ ਵੱਖਰੇ ਜਿਹੜੇ ਤਰੀਕਾਂ ਹੁੰਦੀਆਂ ਨੇ। ਸੋ ਆਪੋ ਆਪਣੀਆਂ ਜਿਹੜੀਆਂ ਸਟੇਟ ਦੀਆਂ ਜਿਹੜੀਆਂ ਹੈਗੀਆਂ ਪ੍ਰਾਇਮਰੀਜ਼ ਉਸ ਦੇ ਵਿੱਚ ਹਿੱਸਾ ਲਓ। ਤਾਂ ਫਿਰ ਨਵੰਬਰ ਦੇ ਵਿੱਚ ਜਿਹੜਾ ਮੰਗਲਵਾਰ ਆਉਣਾ ਆ, ਨਗਰ ਕੀਰਤਨ ਵਾਲੇ ਜਿਹੜੇ ਹਫਤੇ ਦੇ ਵਿੱਚ ਜਿਹੜਾ ਆਉਂਦਾ ਹੁੰਦਾ ਹੈ ਮੰਗਲਵਾਰ, ਸੋ ਉਸ ਦੇ ਦਿਨ ਜਿਹੜੀਆਂ ਵੋਟਾਂ ਉਦੋਂ ਪੈਣੀਆਂ ਹੁੰਦੀਆਂ ਮੇਨ। ਸੋ ਉਸ ਤੋਂ ਵੀ ਜਿਹੜਾ ਜ਼ਰੂਰ ਸਾਰਿਆਂ ਨੇ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪਾਉਣੀਆਂ ਆ। ਜੇ ਯੰਗਸਟਰਸ ਇੰਨੇ ਜ਼ਿਆਦਾ ਐਕਟਿਵ ਹੋ ਰਹੇ ਨੇ ਸੋ ਉਸ ਦੇ ਨਾਲ ਫਰਕ ਤਾਂ ਜਿਹੜਾ ਉਹ ਪਊਗਾ। ਜਿੱਦਾਂ ਆਪਾਂ ਦੇਖ ਰਹੇ ਸੀ ਵੀ ਕੈਲੀਫੋਰਨੀਆ ਦੇ ਵਿੱਚ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਨਵੇਂ ਜਿਹੜੇ ਵੋਟਰਸ ਆ ਉਹ ਰਜਿਸਟਰ ਹੋਏ ਨੇ, ਬੱਚੇ ਜਿਹੜੇ ਖਾਸ ਕਰਕੇ ਜਿਹੜੇ ਕਾਲਜ ਦੇ ਵਿਦਿਆਰਥੀ ਨੇ। ਸੋ ਜੇ ਟੀਚਰਸ ਵੀ ਦੇਖੋ, ਟੀਚਰਸ ਦੇ ਕੋਲ ਕਿੰਨੇ ਸਟੂਡੈਂਟ ਹੁੰਦੇ ਆ, ਜੇ ਉਹ ਆਪਣੀ ਉਹ ਜਿਹੜੀਆਂ ਗੱਲਾਂ ਕਲਾਸ ਦੇ ਵਿੱਚ ਕਰਨਗੇ ਜਾਂ ਕਲਾਸ ਤੋਂ ਬਾਅਦ ਦੇ ਵਿੱਚ ਕਰਨਗੇ, ਕਿਤੇ ਨਾ ਕਿਤੇ ਉਹ ਪ੍ਰਭਾਵ ਜਿਹੜਾ ਆ ਅੰਤ ਤੱਕ ਜਿਹੜਾ ਪੇਰੈਂਟਸ ਤੱਕ ਜਿਹੜਾ ਉਹ ਪਹੁੰਚਦਾ ਹੀ ਪਹੁੰਚਦਾ ਆ। ਸੋ ਬਹੁਤ ਜਿਹੜਾ ਫਰਕ ਆ ਉਸ ਦੇ ਨਾਲ ਪੈਂਦਾ ਹੁੰਦਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ, ਪਰ ਕਾਫੀ ਰੌਚਕ ਜਿਹੜੀਆਂ ਇਲੈਕਸ਼ਨਸ ਆ, ਇਹ ਚੋਣਾਂ ਜਿਹੜੀਆਂ ਉੱਥੇ ਹੋਣਗੀਆਂ। ਬਿਲਕੁਲ, ਐਰੀਜ਼ੋਨਾ ਦੇ ਵਿੱਚ ਜਿਹੜੇ ਹੈਗੇ ਆ ਟੀਚਰਸ ਇਹ ਟਰਾਈ ਕਰ ਰਹੇ ਵੀ ਜਿਹੜੇ ਉੱਥੇ ਰਿਚ ਆ ਲੋਕ ਉਹਨਾਂ ਦੇ ਉੱਤੇ ਟੈਕਸ ਲਾਇਆ ਜਾਵੇ। ਹੋਰ ਸਟੇਟਾਂ 'ਚ ਵੀ ਟਰਾਈ ਹੋ ਰਹੀ ਹੈਗੀ ਆ। ਤੇ ਇਹਦੇ ਸੰਬੰਧ ਦੇ ਵਿੱਚ ਜੈਨ ਬਰਿਊਰ ਜਿਹੜੇ ਹੈਗੇ ਆ ਫਾਰਮਰ ਐਰੀਜ਼ੋਨਾ ਦੇ ਗਵਰਨਰ, ਉਹਨਾਂ ਨੇ ਕਿਹਾ ਵੀ ਇੱਕ ਤਰ੍ਹਾਂ ਨਾਲ ਸੁੱਤਾ ਹੋਇਆ ਜਾਇੰਟ ਜਿਹੜਾ ਇਹ ਜਾਗ ਪਿਆ ਹੈਗਾ ਆ ਤੇ ਸਾਨੂੰ ਜਿਹੜਾ ਆ ਇਹਦੇ ਵੱਲ ਧਿਆਨ ਰੱਖਣਾ ਚਾਹੀਦਾ ਹੈਗਾ ਆ। ਵੀ ਇੱਕ ਤਰ੍ਹਾਂ ਨਾਲ ਇਹ ਜਿਹੜੀ ਆ ਬਰਨੀ ਸੈਂਡਰਸ ਦੀ ਸੋਸ਼ਲਾਈਟ ਮੂਵਮੈਂਟ ਆ ਉਹਨੂੰ ਅੱਗੇ ਕਰ ਰਹੇ ਹੈਗੇ ਆ ਜੀ। ਤੇ ਇਸ ਤੋਂ ਇੱਦਾਂ ਹੀ ਪ੍ਰੋਗਰਾਮ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ।
ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303022356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ, ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ, ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ, ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4,000 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਵਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ
ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆਂ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰੁਪਿੰਦਰ ਹਾਂਡਾ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਜਿੰਨੇ ਪੰਜਾਬੀ ਰੇਡੀਓ USA ਦੇ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਅਗਲੀਆਂ ਖਬਰਾਂ ਦੇ ਵੱਲ ਵੱਧਦੇ ਜਾਈਏ। ਨੈਟ ਨਿਊਟਰੈਲਿਟੀ ਇੱਕ ਵਾਰੀ ਫਿਰ ਬਹਾਲ ਜਿਹੜੀ ਹੋ ਗਈ ਹੈ। FCC ਨੇ ਜਿਹੜੀ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਮਹੀਨੇ ਪਹਿਲਾਂ ਆਪਣੇ ਪੈਨਲ ਦੇ ਵੱਲੋਂ ਉਹਨਾਂ ਨੇ ਕੀਤਾ ਸੀਗਾ ਵੀ ਜਿਹੜੀ ਨੈਟ ਨਿਊਟਰੈਲਿਟੀ ਓਬਾਮਾ ਪ੍ਰਸ਼ਾਸਨ ਦੇ ਐਰਾ ਦੀ ਸੀਗੀ ਵੀ ਕਿਸੇ ਨੂੰ ਵੀ ਇੰਟਰਨੈਟ ਦੇ ਉੱਤੇ ਇੱਕ ਹਿਸਾਬ ਦੇ ਨਾਲ ਵੀ ਵੱਧ ਸਪੀਡ ਜਾਂ ਘੱਟ ਸਪੀਡ ਜਾਂ ਉਹਨੂੰ ਰੈਗੂਲੇਟ ਕਰਨ ਦਾ ਹਾਈ ਸਪੀਡ ਲੇਨਸ ਬਣਾਉਣ ਦਾ ਉਸ ਦੇ ਵਿੱਚ ਮਨਜ਼ੂਰੀ ਨਹੀਂ ਸੀ। ਹਰ ਇੱਕ ਨੂੰ ਬਰਾਬਰਤਾ ਜਿਹੜੀ ਸੀਗੀ ਆਜ਼ਾਦੀ ਸੀਗੀ ਇੰਟਰਨੈਟ ਦੀ, ਉਸ ਨੂੰ ਉਹਨਾਂ ਨੇ ਰੋਕ ਦਿੱਤਾ ਸੀ ਤੇ ਕੰਪਨੀਆਂ ਨੂੰ ਇਹ ਇੱਕ ਹਿਸਾਬ ਦੇ ਨਾਲ ਮੌਕਾ ਦੇ ਦਿੱਤਾ ਸੀਗਾ ਵੀ ਜੇ ਕਿਸੇ ਨੇ ਆਹ ਚੈਨਲ ਦੇਖਣੇ ਜਾਂ ਉਹ ਕਰਨੇ ਆ ਜਾਂ ਇੰਟਰਨੈਟ ਦੀ ਜਾਂ ਆਹ ਵੈਬਸਾਈਟ ਦੇ ਉੱਤੇ ਜਾਣਾ ਜਾਂ ਉੱਤੇ ਜਾਣਾ, ਉਹ ਫਿਰ ਕੰਪਨੀਆਂ ਆਪਣੇ ਹਿਸਾਬ ਦੇ ਨਾਲ ਪੈਸੇ ਜਿਹੜੀ ਉਹ ਜ਼ਿਆਦਾ ਲਾ ਸਕਦੇ ਸੀਗੇ। ਪਰ ਉਸ ਦੇ ਉੱਤੇ ਕੱਲ੍ਹ ਸੈਨੇਟ ਦੇ ਵਿੱਚ ਵੋਟ ਹੋਈ ਆ ਤੇ ਸੈਨੇਟ ਜਿਹੜੇ ਸੈਨੇਟਰਸ ਆ ਉਹਨਾਂ ਨੇ FCC ਦਾ ਜਿਹੜਾ ਇਸ ਨੂੰ ਉਹਨਾਂ ਨੇ ਵਾਪਸ ਲਿਆ ਸੀ ਉਸ ਦੇ ਉੱਤੇ ਰੋਕ ਲਾ ਦਿੱਤੀ ਆ ਤੇ ਨੈਟ ਨਿਊਟਰੈਲਿਟੀ ਇੱਕ ਵਾਰੀ ਫਿਰ ਜਿਹੜੀ ਉਹ ਬਹਾਲ ਹੋ ਗਈ ਆ। ਸੋ ਜਿਹੜੇ ਇੰਟਰਨੈਟ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਇੱਕ ਕਹਿ ਸਕਦੇ ਖੁਸ਼ਖਬਰੀ ਆ। ਬਹੁਤ ਸਾਰੇ ਲੋਕ ਇਹ ਸੋਚਦੇ ਨਹੀਂ ਕਰ ਦੇਣਾ ਚਾਹੀਦਾ ਆ, ਪਰ ਕਾਰਨ ਉਸ ਦੇ ਪਿੱਛੇ ਕੀ ਸੀਗਾ ਵੀ ਕੱਲ੍ਹ ਨੂੰ ਜਿਹੜੇ ਹੁਣ ਤੁਹਾਡੇ ਬਿੱਲ ਆਲਰੇਡੀ ਇੰਟਰਨੈਟ ਵਾਲੇ ਆਉਂਦੇ ਆ ਨਾ ਵੀ ਕੰਪੀਟੀਸ਼ਨ ਇੰਨਾ ਜ਼ਿਆਦਾ ਆ ਤੇ ਹਰ ਇੱਕ ਨੂੰ ਓਕੇ ਜ਼ਿਆਦਾ ਤੁਹਾਨੂੰ ਡਾਲਰ ਜਿਹੜੇ ਨਹੀਂ ਦੇਣੇ ਪੈਂਦੇ ਜ਼ਿਆਦਾ ਸਪੀਡ ਦੇ ਲਈ। ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਹ ਹੋਣਾ ਸੀਗਾ ਵੀ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਤੁਹਾਨੂੰ ਜਿਹੜਾ ਫਿਰ ਉਸ ਹਿਸਾਬ ਦੇ ਨਾਲ ਚਾਰਜ ਕਰਿਆ ਕਰਨਾ ਸੀਗਾ ਜਿਹੜੇ ਕੁਛ ਕੁ ਚੀਜ਼ਾਂ ਆ ਉਸ ਦੇ ਉੱਤੇ ਲੈ ਕੇ। ਸੋ ਉਹ ਮੁੜ ਕੇ ਜਿਹੜੀ ਨੈਟ ਨਿਊਟਰੈਲਿਟੀ ਜਿਹੜੀ ਉਹ ਬਹਾਲ ਜਿਹੜੀ ਉਹ ਹੋ ਗਈ ਆ, ਜੋ ਕਿ ਇੱਕ ਕਹਿ ਸਕਦੇ ਹਾਂ ਵੀ ਚੰਗੀ ਖਬਰ ਆ। ਤੇ ਅਜੀਤ ਭਾਈ ਜਿਹੜਾ ਆ ਉਸ ਦੇ ਉੱਤੇ ਵੀ ਹੋਰ ਕਈ ਤਰੀਕੇ ਦੇ ਜਿਹੜੇ ਆ ਉਹ ਹੁਣ ਕਹਿ ਲਓ ਵੀ ਵਿਵਾਦਾਂ ਦੇ ਵਿੱਚ ਆ ਉਹ ਕਰਦਾ ਜਾ ਰਿਹਾ, ਜੋ ਕਿ ਇਸ ਟਾਈਮ ਫੈਡਰਲ ਕਮਿਊਨੀਕੇਸ਼ਨ FCC ਦਾ ਜਿਹੜਾ ਉਹ ਚੇਅਰਮੈਨ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ। ਮੰਗਲਵਾਰ ਰਾਤ ਨੂੰ ਇੱਥੇ ਬੇ ਏਰੀਆ ਦੇ ਵਿੱਚ ਹਾਈਵੇ 880 ਜਿਹੜਾ ਆ ਫਰੀਮੌਂਟ, ਉੱਥੇ ਇੱਕ ਸੈਨੋਜ਼ੇ ਦਾ ਰੈਜ਼ੀਡੈਂਟ ਹੈਗਾ ਆ ਡੈਂਗ ਨੂਇਨ ਹਾਈ ਟ੍ਰੈਨ, ਜੋ ਕਿ ਕਹਿੰਦੇ ਪਈ ਡਰੰਕ ਵੀ ਸੀ ਤੇ ਉਸਨੇ ਮਰਵਾਨਾ ਵੀ ਲਿਆ ਹੋਇਆ ਸੀ ਤੇ ਉਸਨੇ ਇੱਕ ਕਾਰ ਦੇ ਵਿੱਚ ਐਕਸੀਡੈਂਟ ਮਾਰਿਆ ਤੇ ਇੰਨਾ ਉਹ ਐਕਸੀਡੈਂਟ ਬੁਰਾ ਹੋਇਆ ਜਿਹਦੇ ਨਾਲ 5-6 ਘੰਟੇ ਹਾਈਵੇ ਬੰਦ ਰਿਹਾ। ਤੇ ਉਹਦੀ ਇੱਕ ਕੈਮਰੀ ਸੀ, ਕੈਮਰੀ ਨੇ ਇੱਕ ਕੈਡਿਲੈਕ ਐਸਕੇਲੇਡ ਨੂੰ ਹਿੱਟ ਕੀਤਾ ਤੇ ਉਹਦੇ ਵਿੱਚੋਂ ਜਿਹੜੀਆਂ 2 ਬੱਚੀਆਂ ਸੀਗੀਆਂ, ਇੱਕ 9 ਸਾਲਾਂ ਦੀ ਬਰੁਕ ਲਿਮਸ ਤੇ 14 ਸਾਲਾਂ ਦੀ ਕ੍ਰਿਸਟੀ ਲਿਮਸ ਤੇ ਇੱਕ ਉਹਨਾਂ ਦੇ ਰਿਲੇਟਿਵ 39 ਸਾਲਾਂ ਦੇ ਨੋਇਲ ਜੌਨਸਨ, ਜਿਹੜੇ ਤਿੰਨੇ ਜਾਣੇ ਮੰਟੀਕਾ ਤੋਂ ਸੀ, ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਬਿਲਕੁਲ ਬਹੁਤ ਇੱਕ ਦਰਦਨਾਕ ਜਿਹੜੇ ਦੁਰਘਟਨਾ ਜਿਹੜੀ ਵਾਪਰੀ ਆ। ਯਾਦ ਹੋਵੇਗਾ ਕੁਛ ਸਮਾਂ ਪਹਿਲਾਂ ਇੱਕ ਇੱਦਾਂ ਦੀ ਹੋਰ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਪੁਲਿਸ ਵਾਲੇ ਦੀ ਉਦੋਂ ਉਹ ਮੌਤ ਹੋਈ ਸੀ, ਉਹ ਵੀ ਬੇ ਏਰੀਏ ਦੇ ਵਿੱਚ ਹੀ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ। ਸੋ ਇਹ ਜਿਹੜੀ ਡਰੰਕ ਡਰਾਈਵਿੰਗ ਨਾਲ ਜਿਹੜੀ ਮਰਵਾਨਾ, ਇਹ ਹੁਣ ਦੋਨਾਂ ਦਾ ਜਦੋਂ ਸੁਮੇਲ ਹੋ ਰਿਹਾ ਆ ਤਾਂ ਇਹ ਖਤਰਾ ਜਿਹੜਾ ਉਹ ਬਣ ਰਿਹਾ ਆ। ਸੋ ਤਾਂ ਹੀ ਜਿਹੜੇ ਸਾਰੇ ਜਣੇ ਕਹਿੰਦੇ ਆ ਡਰਿੰਕਿੰਗ ਐਂਡ ਡਰਾਈਵਿੰਗ ਤਾਂ ਜਿਹੜੀ ਇਹ ਖਤਰਨਾਕ ਹੈ ਹੀ ਹੈ ਆ। ਡਰਾਈਵਿੰਗ ਵਾਈਲ ਹਾਈ ਉਹ ਵੀ ਬਿਲਕੁਲ ਉਸੇ ਚੀਜ਼ ਦੇ ਜਿਹੜੇ ਉਹ ਬਰਾਬਰ ਜਿਹੜੀ ਹੈਗੀ ਆ ਤੇ ਬਹੁਤ ਜ਼ਿਆਦਾ ਇਹਤਿਆਤ ਜਿਹੜੀ ਉਹ ਰੱਖਣ ਦੀ ਜ਼ਰੂਰਤ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਕਿਉਂਕਿ ਹੁਣ ਤਾਂ ਲੀਗਲ ਹੋ ਚੁੱਕੀ ਆ ਕੁਛ ਹੱਦ ਤੱਕ, ਜਿੱਦਾਂ ਸ਼ਰਾਬ ਲੀਗਲ ਆ ਉੱਦਾਂ ਹੀ ਇਹ ਵੀ ਜਿਹੜੀ ਆ ਹੁਣ ਲੀਗਲ ਆ। ਆਪਾਂ ਜੇ ਦੇਖਿਆ ਜਾਵੇ ਤਾਂ ਰੋਜ਼ ਸ਼ਰਾਬ ਪੀ ਕੇ ਕਿੰਨੇ ਐਕਸੀਡੈਂਟ ਜਿਹੜੇ ਆ ਉਹ ਹੋ ਰਹੇ ਨੇ, ਉਹਦੇ ਉੱਤੇ ਵੀ ਕੋਈ ਉਹ ਹੌਲੀ ਹੌਲੀ ਨਾਰਮਲ ਹੋ ਜਾਂਦਾ। ਸੋ ਇਸੇ ਤਰੀਕੇ ਦੇ ਨਾਲ ਮੈਨੂੰ ਇੱਦਾਂ ਲੱਗਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਰਵਾਨਾ ਵਾਲੇ ਦੇ ਵਿੱਚ ਕੇਸ ਦੇ ਵਿੱਚ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਇਹ ਵੀ ਲੋਕਾਂ ਦੇ ਲਈ ਉਹ ਫਿਰ ਨਾਰਮਲ ਜੀ ਗੱਲ ਲੱਗਣ ਲੱਗ ਜਾਣੀ ਹੈ। ਜਿੱਦਾਂ ਆਪਾਂ ਇੱਕ ਹਿਸਾਬ ਦੇ ਨਾਲ ਸਕੂਲ ਦੇ ਵਿੱਚ ਗੋਲੀਆਂ ਚੱਲਣਾ, ਇਹ ਉਹ ਹੋਣਾ, ਇਹ ਆਮ ਜਿਹੀਆਂ ਜਿਹੜੀਆਂ ਗੱਲਾਂ ਹੋਣ ਲੱਗ ਪਈਆਂ। ਪਰ ਆਈ ਥਿੰਕ ਲੋਕਾਂ ਨੂੰ ਇੱਕ ਲਾਈਨ ਖਿੱਚ ਦੇਣੀ ਚਾਹੀਦੀ ਆ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਵੀ ਨਹੀਂ, ਜਿਹੜੀ ਚੀਜ਼ ਗਲਤ ਆ ਉਸ ਦੇ ਉੱਤੇ ਜਿਹੜੀ ਰੋਕ ਜਾਂ ਉਸ ਦੇ ਉੱਤੇ ਹੋਰ ਜਿਹੜੀ ਸਟ੍ਰਿਕਟਨੈਸ ਆ
ਸਤਰਕਤਾ ਜਿਹੜੀ ਉਹ ਵਧਣੀ ਚਾਹੀਦੀ ਜੀ। ਬਿਲਕੁਲ, ਤੇ ਮੈਨੂੰ ਇਹ ਵੀ ਲੱਗਦਾ ਵੀ ਜਿਹੜੀ ਸਟੇਟ ਆਫ ਕੈਲੀਫੋਰਨੀਆ ਆ ਉਹ ਇੱਕ ਤਰ੍ਹਾਂ ਨਾਲ ਜਿਹੜਾ ਮਰਵਾਨਾ ਆ ਉਹਨੂੰ ਪ੍ਰਮੋਟ ਕਰ ਰਹੀ ਹੈਗੀ ਆ, ਕਿਉਂਕਿ ਜਿਹੜੇ ਲਿਕਰ ਸਟੋਰ ਗੈਸ ਸਟੇਸ਼ਨਾਂ ਵਾਲੇ ਮਾਲਕ ਹੈਗੇ ਉਹਨਾਂ ਨੂੰ ਪਤਾ ਹੀ ਹੋਊਗਾ ਵੀ ਕਿਸ ਤਰ੍ਹਾਂ ਹੁਣ ਜਿਹੜਾ ਇੱਕ ਨਵਾਂ ਲਾ ਉਹ ਪਾਸ ਕਰਨ ਦੀ ਟਰਾਈ ਕਰ ਰਹੇ ਹੈਗੇ, ਜਿਹਦੇ ਵਿੱਚ ਸਿਗਰਟਸ ਵਗੈਰਾ ਜਿਹੜੀਆਂ ਆ 80% ਜਿਹੜੇ ਫਿਲਟਰਸ ਵਾਲੀਆਂ ਉਹ ਬੰਦ ਕੀਤੀਆਂ ਜਾਣ। ਉਹਦਾ ਰੀਜ਼ਨ ਇਹੀ ਆ, ਉਹਦੇ ਪਿੱਛੇ ਜਿਹੜਾ ਮਰਵਾਨਾ ਆ ਉਹਨੂੰ ਪ੍ਰਮੋਟ ਕੀਤਾ ਜਾ ਸਕੇ, ਕਿਉਂਕਿ ਜਿਹੜੇ ਮਰਵਾਨਾ ਆ ਉਹਦੇ ਉੱਤੇ ਟੈਕਸ ਬਹੁਤ ਲੱਗਦਾ ਹੈਗਾ ਆ, ਤੇ ਉਹ ਟੈਕਸ ਦਾ ਫਾਇਦਾ ਜਿਹੜਾ ਗਵਰਨਮੈਂਟ ਨੂੰ ਹੁੰਦਾ ਆ। ਸੋ ਇਸ ਐਕਸੀਡੈਂਟ ਦੇ ਸੰਬੰਧ ਦੇ ਵਿੱਚ ਇੱਕ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਆਫੀਸਰ ਜਿਹੜੇ ਮੈਨੂਅਲ ਲੀਅਲ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਮਰਵਾਨਾ ਹੈਗਾ ਆ ਇਹ ਇੱਕ ਡਰੱਗ ਹੈਗਾ ਇਹ, ਤੇ ਇਸ ਨੂੰ ਤੁਸੀਂ ਪੀ ਕੇ ਜਿਹੜੀ ਆ ਕਾਰ ਨਹੀਂ ਚਲਾ ਸਕਦੇ ਹੈਗੇ, ਤੇ ਤੁਹਾਨੂੰ ਸੇਮ ਚਾਰਜ ਕੀਤਾ ਜਾਊਗਾ ਜਿਸ ਤਰ੍ਹਾਂ ਤੁਹਾਨੂੰ ਜਿਹੜਾ ਆ DUI ਲਈ ਕੀਤਾ ਜਾਂਦਾ, ਡਰਾਈਵਿੰਗ ਅੰਡਰ ਦਾ ਇਨਫਲੂਐਂਸ ਆਫ ਲਿਕਰ। ਠੀਕ ਆ ਜੀ। ਤੇ ਕਹਿੰਦੇ ਪਏ ਆਉਣ ਵਾਲੇ ਸਮੇਂ ਦੇ ਵਿੱਚ 70% ਜਿਹੜੇ ਅਰੈਸਟ ਆ ਉਹ ਮਰਵਾਨਾ ਦੇ ਨਾਲ ਰਿਲੇਟਡ ਹੋਣਗੇ ਕੈਲੀਫੋਰਨੀਆ ਦੇ ਵਿੱਚ। ਸੋ ਉਹਨਾਂ ਨੂੰ ਪਹਿਲਾਂ ਹੀ ਲੱਗਦਾ ਹੈਗਾ ਆ ਵੀ ਕੈਲੀਫੋਰਨੀਆ ਦੇ ਵਿੱਚ ਇਹਦਾ ਜਿਹੜਾ ਯੂਜ਼ ਆ ਬਹੁਤ ਜ਼ਿਆਦਾ ਹੋਣ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਜੀ ਬਿਲਕੁਲ, ਇਹ ਹੋਣਾ ਹੀ ਹੋਣਾ ਆ ਕੋਲੋਰਾਡੋ ਦੇ ਵਿੱਚ। ਪਰ ਦੇਖੋ ਹਰ ਇੱਕ ਸਟੇਟ ਨੂੰ ਸਿਰਫ ਤੇ ਸਿਰਫ ਆਪਣੇ ਟੈਕਸ ਦੇ ਨਾਲ, ਡਾਲਰਾਂ ਦੇ ਨਾਲ ਜਿਹੜਾ ਉਹ ਪਿਆਰ ਹੁੰਦਾ ਆ। ਜੇ ਇਹੀ ਗੱਲ ਹੁੰਦੀ ਤਾਂ ਹੁਣ ਤੱਕ ਸ਼ਾਇਦ ਤੰਬਾਕੂ ਤੇ ਜਿਹੜੀ ਨਾਲ ਦੇ ਨਾਲ ਸ਼ਰਾਬ ਆ ਉਸ ਦੇ ਉੱਤੇ ਵੀ ਜੇ ਬੈਨ ਲਾਇਆ ਜਾਣਾ ਸੀਗਾ, ਪਰ ਉਹ ਹੋਣਾ ਨਹੀਂ ਆ। ਇਹ ਦੇਖੋ ਇੱਥੇ ਲਾਇਆ ਗਿਆ ਸੀਗਾ 1920s ਦੇ ਵਿੱਚ, ਪ੍ਰੋਹਿਬਿਸ਼ਨ ਦਾ ਜਦੋਂ ਪੀਰੀਅਡ ਚੱਲਦਾ ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਖੁੱਲ੍ਹ ਵੀ ਉਹਨਾਂ ਨੂੰ ਫਿਰ ਮਿਲ ਹੀ ਗਈ ਸੀ। ਲੋਕ ਚਾਹੁੰਦੇ ਸੀਗੇ ਜਿਹੜੀ ਚੀਜ਼ ਪੀਣੀ ਤੇ ਜਿਹੜੀ ਚੀਜ਼ ਖਾਣੀ ਉਹ ਚੀਜ਼ ਉਹ ਫਿਰ ਉਹਨਾਂ ਨੇ ਅਲਾਓ ਕਰ ਹੀ ਦਿੱਤੀ, ਤੇ ਫਿਰ ਸਰਕਾਰਾਂ ਕਹਿੰਦੀਆਂ ਵੀ ਕਿਉਂ ਨਾ ਫਿਰ ਇਹ ਤੋਂ ਆਪਾਂ ਵੱਧ ਤੋਂ ਵੱਧ ਜਿਹੜੇ ਡਾਲਰ ਆ ਉਹੀ ਜਿਹੜੇ ਉਹ ਬਣਾਏ ਜਾਣ। ਸੋ ਐਵਰੀਥਿੰਗ ਇਜ਼ ਅਬਾਊਟ ਮਨੀ ਜਿਹੜੀ ਆ ਇਹ ਚੀਜ਼ ਨਜ਼ਰ ਆਉਂਦੀ ਆ। ਇਹਦੇ ਸੰਬੰਧ ਦੇ ਵਿੱਚ ਜਿਹੜੇ ਇੱਕ ਸਰਜੈਂਟ ਹੈਗੇ ਆ ਰੌਬ ਨੈਕੀ, ਜਿਹੜੇ ਸਪੋਕਸ ਪਰਸਨ ਆ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਗੋਲਡਨ ਗੇਟ ਡਿਸਟ੍ਰਿਕਟ ਦੇ, ਉਹਨਾਂ ਨੇ ਕਿਹਾ ਵੀ ਜਿਹੜੀਆਂ 9 ਬੇ ਏਰੀਏ ਦੀਆਂ ਕਾਉਂਟੀਜ਼ ਹੈਗੀਆਂ, ਜੇ ਉਹਨਾਂ ਦਾ ਦੇਖਿਆ ਜਾਵੇ 2017 ਦੇ ਵਿੱਚ ਕਹਿੰਦੇ DUI ਦੀਆਂ ਜਿਹੜੀਆਂ ਅਰੈਸਟ ਹੋਈਆਂ ਸੀਗੀਆਂ ਕੱਲੇ ਕੈਨਾਬਿਸ ਯੂਜ਼ ਜਿਹੜਾ ਮਰਵਾਨਾ ਯੂਜ਼ ਦੀਆਂ 197 ਸੀਗੀਆਂ ਪਿਛਲੇ ਸਾਲ 2017 'ਚ, ਤੇ DUI ਅਰੈਸਟ ਕੈਨਾਬਿਸ ਤੇ ਅਲਕੋਹਲ ਨੂੰ ਮਿਲਾ ਕੇ ਜਿਹੜੀਆਂ 183 ਸੀਗੀਆਂ। ਤੇ ਕਹਿੰਦੇ ਪ੍ਰੋਪਰਟੀ ਡੈਮੇਜ ਤੇ ਕੈਨਾਬਿਸ DUI ਅਰੈਸਟ ਨਾਲ 22 ਹੋਏ ਹੈਗੇ ਆ, ਤੇ ਇਸੇ ਤਰ੍ਹਾਂ ਇੰਜਰੀ ਦੇ ਜਿਹੜੇ ਕਲੇਮ ਹੈਗੇ ਆ ਉਹ 24 ਦੇ ਕਰੀਬ ਜਿਹੜੇ ਫੇਟਲ ਕਲੇਮ ਹੋਏ ਹੈਗੇ ਆ ਇਹ ਜਿਹੜੀਆਂ 9 ਕਾਉਂਟੀਜ਼ ਦੇ ਵਿੱਚ। ਤੇ 2018 ਦੇ ਵਿੱਚ ਆਲਰੇਡੀ ਕਹਿੰਦੇ ਵੀ ਇਹ ਗਿਣਤੀ ਕਾਫੀ ਵੱਡੀ ਹੋ ਗਈ ਹੈਗੀ ਆ। ਸੋ ਜਿਸ ਤਰ੍ਹਾਂ ਮੈਂ ਕਿਹਾ ਹੀ ਆ ਵੀ ਕਹਿੰਦੇ ਵੀ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੈਨਾਬਿਸ ਜਾਂ ਮਰਵਾਨਾ ਯੂਜ਼ ਕਰਦੇ ਆ ਉਹਨਾਂ ਦੇ ਨਾਲ ਅਰੈਸਟ ਦੀ, ਉਹਨਾਂ ਦੇ ਨਾਲ ਐਕਸੀਡੈਂਟ ਦੀ ਗਿਣਤੀ ਦੇ ਵਿੱਚ ਪੱਕਾ ਵਾਧਾ ਹੋਊਗਾ। ਤੇ ਸਭ ਤੋਂ ਮਾੜਾ ਜਿਹੜਾ ਪਾਰਟ ਇਹ ਆ ਵੀ ਜਿਸ ਬੰਦੇ ਨੇ ਐਕਸੀਡੈਂਟ ਇਹ ਨਾਲ ਤਾਂ ਉਹਨੇ ਡਰੱਗ ਖਾਧੀ ਹੋ ਸੀ, ਨਾਲ ਸ਼ਰਾਬ ਪੀਤੀ ਹੋ ਸੀ, ਜਿਹੜਾ ਐਕਸੀਡੈਂਟ ਕਰਕੇ 3 ਲੋਕਾਂ ਦੀ ਮੌਤ ਕੀਤੀ ਆ, ਤੇ ਉਹਦੀ ਸਿਰਫ ਬੇਲ ਅਮਾਊਂਟ 1,95,000 ਹੀ ਰੱਖੀ ਗਈ ਆ, ਜਿਸ ਨੂੰ ਕਿ ਸੈਂਟਾ ਰੀਟਾ ਜੇਲ੍ਹ ਡਬਲਿਨ ਦੇ ਵਿੱਚ ਰੱਖਿਆ ਗਿਆ ਆ। ਸੋ 2 ਲੱਖ ਤੋਂ ਵੀ ਘੱਟ ਬੇਲ ਰੱਖੀ ਗਈ ਆ, 3 ਬੰਦੇ ਉਸਨੇ ਮਾਰ ਦਿੱਤੇ। ਜੀ ਵਹੀਕਲ ਮੈਨਸਲੌਟਰ ਦੇ ਅਧੀਨ ਜਿਹੜੇ ਵੀ ਰੂਲ ਹੁੰਦੇ ਆ ਉਹਦੇ ਅਧੀਨ ਜਿਹੜੇ ਉਹਨਾਂ ਨੇ ਸਰਕਾਰ ਉਹ ਜਿਹੜੇ ਵੀ ਰੂਲ ਆ ਲਾਜ਼ ਦੇ ਅਕੋਰਡਿੰਗ ਹੀ ਜਿਹੜਾ ਉਹਨਾਂ ਨੂੰ ਉੱਥੇ ਚੱਲਣਾ ਉਹ ਪੈਂਦਾ ਆ। ਸੋ ਹੋਪਫੁਲੀ ਲੋਕਾਂ ਨੂੰ ਅਕਲ ਆਵੇ, ਜਿਹੜਾ ਪਹਿਲੋਂ ਵੀ ਸ਼ਰਾਬ ਪੀ ਕੇ ਗੱਡੀ ਚਲਾਈ ਜਾਂਦੇ ਸੀਗੇ ਉਦੋਂ ਵੀ ਐਕਸੀਡੈਂਟ ਕਰਦੇ, ਉਦੋਂ ਵੀ ਲੋਕਾਂ ਨੂੰ ਮਾਰੀ ਜਾਂਦੇ ਸੀਗੇ, ਤੇ ਹੁਣ ਇੱਕ ਹੋਰ ਜਿਹੜੀ ਚੀਜ਼ ਉਹ ਲੀਗਲ ਹੋ ਗਈ ਆ, ਹੁਣ ਉਹ ਪੀ ਕੇ ਵੀ ਜੇ ਉਹ ਕੁਛ ਕਰਨਗੇ ਤਾਂ ਇਹ ਹਾਦਸੇ ਜਿਹੜੇ ਵਧਣਗੇ। ਸੋ ਸੁਰੱਖਿਆ ਦਾ ਧਿਆਨ ਜਿਹੜਾ ਸਾਰਿਆਂ ਨੂੰ, ਸਤਰਕਤਾ ਜਿਹੜੀ ਆ ਉਹ ਹਰ ਇੱਕ ਨੂੰ ਅਪਣਾਉਣੀ ਹੀ ਪੈਣੀ ਆ, ਤੇ ਉਹ ਸਤਰਕਤਾ ਵਧਾਉਣੀ ਜਿਹੜੀ ਉਹ ਪੈਣੀ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਜੇ ਆਪਾਂ ਕਰੀਏ, ਆਈਸ ਵਾਲੇ ਜਿਹੜੇ ਹਟਦੇ ਨਹੀਂ ਆ, ਚਾਹੇ ਉਹ ਆਪਾਂ ਦੱਸਦੇ ਰਹਿੰਦੇ ਆ ਵੀ ਕਦੀ ਕਿਤੇ ਛਾਪਾ ਮਾਰਿਆ, ਕਦੀ ਕਿਤੇ ਛਾਪਾ ਮਾਰਿਆ, ਕਹਿੰਦੇ ਹੁਣ ਤਾਂ ਸਟੂਡੈਂਟ ਵੀ ਜਿਹੜੇ ਉਹਨਾਂ ਤੋਂ ਸੇਫ ਨਹੀਂ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਆਈਸ ਵਾਲੇ ਆ ਉਹਨਾਂ ਨੇ ਜਿਹੜੇ ਯੂਨੀਵਰਸਿਟੀ ਦਾ ਇੱਕ ਸਟੂਡੈਂਟ 26 ਸਾਲਾ ਵੇਨ ਲੀਐਂਗ ਸਨ ਉਸਦਾ ਨਾਂ, ਜੋ ਕਿ ਚਾਈਨਾ ਦਾ ਨੈਸ਼ਨਲ ਸੀਗਾ, ਜੋ ਕਿ ਇੱਥੇ ਆਇਆ ਸੀਗਾ ਸਟੂਡੈਂਟ ਵੀਜ਼ੇ ਤੇ। ਉਹਦਾ ਸਟੂਡੈਂਟ ਵੀਜ਼ਾ ਜਿਹੜਾ ਐਕਸਪਾਇਰ ਜਿਹੜਾ ਹੋ ਚੁੱਕਾ ਸੀਗਾ, ਪਰ ਉਸ ਨੇ ਅਜੇ ਮੁਲਕ ਨੂੰ ਛੱਡਿਆ ਨਹੀਂ ਸੀਗਾ। ਸੋ ਮੁਲਕ ਜਦੋਂ ਉਹਦੇ ਛੱਡਿਆ ਨਹੀਂ ਸੀ ਤਾਂ ਉੱਥੋਂ ਜਿਹੜੀ UCF ਹੈਗੀ ਆ, ਜਿਹੜੀ ਯੂਨੀਵਰਸਿਟੀ ਆ ਫਲੋਰੀਡਾ ਦੇ ਵਿੱਚ, ਤੇ ਉੱਥੇ ਕਿਸੇ ਨੇ ਉਹਦੇ ਪ੍ਰਤੀ ਜਿਹੜੀ ਉਹ ਸ਼ਿਕਾਇਤ ਕਰ ਦਿੱਤੀ, ਤੇ ਉਸ ਤੋਂ ਬਾਅਦ 'ਚ ਕਹਿੰਦੇ ਆਈਸ ਵਾਲੇ ਪਹੁੰਚ ਗਏ ਉਸ ਦੇ ਉੱਤੇ, ਉਸ ਨੂੰ ਫੜ ਲਿਆ, ਡਿਟੇਨ ਕਰ ਲਿਆ, ਤੇ ਹੁਣ ਉਸ ਨੂੰ ਜਿਹੜੇ ਆ ਮੁਲਕ ਤੋਂ ਬਾਹਰ ਕੱਢਣ ਜਾ ਰਹੇ ਆ। ਸੋ
UCF ਵਾਲੇ ਆ ਉਹਨਾਂ ਨੇ ਇੱਕ ਉੱਥੇ ਸਪੈਸ਼ਲ ਪ੍ਰੋਗਰਾਮ ਚਲਾਇਆ ਆ ਸੀ ਸਮਥਿੰਗ ਸੇ ਸਮਥਿੰਗ। ਜੇ ਤੁਹਾਨੂੰ ਕੁਛ ਦਿਖਦਾ ਆ ਤੇ ਤੁਰੰਤ ਜਿਹੜੀ ਆ ਉਹ ਸਾਨੂੰ ਜਿਹੜੀ ਆ ਉੱਥੇ ਜਿਹੜੀ ਜਾਣਕਾਰੀ ਦਿਓ। ਸੋ ਉਸੇ ਦੇ ਤਹਿਤ ਕਿਸੇ ਨੇ ਉਹ UCF ਜਿਹੜੀ ਫਲੋਰੀਡਾ ਦੇ ਵਿੱਚ ਯੂਨੀਵਰਸਿਟੀ ਹੈਗੀ ਆ ਉਸ ਉੱਥੇ ਜਿਹੜੀ ਜਾਣਕਾਰੀ ਆ ਉੱਥੇ ਉਹਨਾਂ ਨੇ ਦਿੱਤੀ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਬੰਦੇ ਨੂੰ ਉੱਥੋਂ ਡਿਪੋਰਟ ਦੀ ਕਰਨ ਦੀਆਂ ਤਿਆਰੀਆਂ ਆ। ਜ਼ਿਆਦਾਤਰ ਕੀ ਹੁੰਦਾ ਹਰਜੋਤ ਸਿੰਘ ਜੀ, ਜਦੋਂ ਸਟੂਡੈਂਟ ਵੀਜ਼ਾ ਤੁਹਾਡਾ ਐਕਸਪਾਇਰ ਹੋਣ ਵਾਲਾ ਹੈ ਜਾਂ ਜਦੋਂ ਤੁਸੀਂ ਗ੍ਰੈਜੂਏਟ ਹੋਣ ਵਾਲੇ ਆ ਤਾਂ ਇੱਥੇ ਤੁਹਾਨੂੰ ਵਰਕ ਪਰਮਿਟ ਜਿਹੜਾ ਉਹ ਮਿਲ ਜਾਂਦਾ ਆ, ਬਸ਼ਰਤੇ ਤੁਸੀਂ ਗ੍ਰੈਜੂਏਟ ਹੋ ਗਏ ਹੋਵੋ ਉੱਥੋਂ ਤਾਂ ਫਿਰ ਤੁਹਾਨੂੰ ਜਿਹੜਾ 1 ਸਾਲ ਦਾ ਵਰਕ ਪਰਮਿਟ ਮਿਲਦਾ। ਬਾਅਦ 'ਚ ਉਸਦੀ ਜਿਹੜੀ ਐਕਸਟੈਂਸ਼ਨ ਆ ਉਹ ਵੀ ਜਿਹੜੀ ਉਹ ਹੋ ਜਾਂਦੀ ਹੈ, ਤਕਰੀਬਨ 2-3 ਸਾਲ ਦਾ ਫਿਰ ਹਰ ਸਟੂਡੈਂਟ ਕੋਲ ਵਕਤ ਰਹਿੰਦਾ ਆ ਵੀ ਉਹ ਆਪਣੀ ਇੱਥੇ ਇੰਪਲੋਇਮੈਂਟ ਲੱਭੇ ਅਤੇ ਗਾਂ ਫਿਰ ਉਸ ਨੂੰ H1 ਦੇ ਵਿੱਚ ਜਿਹੜਾ ਤਬਦੀਲ ਜਿਹੜਾ ਉਹ ਕਰਾ ਸਕੇ ਜਾਂ ਜੇ ਉਸ ਨੂੰ ਜੋਬ ਮਿਲਦੀ ਆ। ਸੋ ਇਸ ਦਾ ਕੋਈ ਨਾ ਕੋਈ ਜ਼ਰੂਰ ਚੱਕਰ ਰਿਹਾ ਹੋਊਗਾ ਜਾਂ ਜੇ ਗ੍ਰੈਜੂਏਟ ਨਾ ਹੋਇਆ ਹੋਊਗਾ ਵੀ ਜਿੰਨਾ ਸਮਾਂ ਲੱਗਣਾ ਸੀ ਉਸ ਤੋਂ ਵੱਧ ਸਮਾਂ ਜਿਹੜਾ ਉਹ ਲੈ ਰਿਹਾ ਹੋਊਗਾ ਡਿਗਰੀ ਪੂਰੀ ਕਰਨ ਨੂੰ, ਅਤੇ ਉਸ ਦੇ ਦੌਰਾਨ ਹੀ ਕਿਸੇ ਦੀ ਖਹਿਬਾਜ਼ੀ ਦੇ ਵਿੱਚ ਜਾਂ ਕਿਸੇ ਨੇ ਜਦੋਂ ਇਹਦੀ ਸ਼ਿਕਾਇਤ ਕੀਤੀ ਤਾਂ ਫਿਰ ਇਹ ਫੜਿਆ ਗਿਆ। ਜੀ ਆਈਸ ਵਾਲੇ ਤਾਂ ਤੱਤੇ ਹੋਏ ਫਿਰਦੇ ਅਮਰੀਕਾ ਦੇ ਵਿੱਚ, ਅਤੇ ਆਮ ਵੀ ਕਹਿੰਦੇ ਕਈ ਲੋਕ ਜਿਹੜੇ ਆ ਉਹ ਹੁਣ ਇਮੀਗ੍ਰੈਂਟਸ ਚਾਹੇ ਉਹ ਲੀਗਲ ਆ ਚਾਹੇ ਉਹ ਅਨਡਾਕੂਮੈਂਟਡ ਆ ਉਹਨਾਂ ਦੇ ਉਲਟ ਤੱਤੇ ਹੋਏ ਫਿਰਦੇ ਆ। ਇਹ ਨਵੀਂ ਇੱਕ ਤਾਜ਼ੀ ਖਬਰ ਆਈ ਆ ਨਿਊਯਾਰਕ ਦੇ ਵਿੱਚੋਂ। ਨਿਊਯਾਰਕ ਦੇ ਵਿੱਚ ਇੱਕ ਜਿਹੜਾ ਦਿੱਲੀ ਵਾਲਾ ਜਿਹੜਾ ਸਟੋਰ ਸੀ, ਫੂਡ ਦਾ ਸਟੋਰ ਸੀ, ਉੱਥੇ ਇੱਕ ਕਹਿੰਦੇ ਗੋਰੇ ਮੂਲ ਦਾ ਬੰਦਾ ਗਿਆ ਅਤੇ ਆਪਣਾ ਫੂਡ ਆਰਡਰ ਕੀਤਾ ਅਤੇ ਬੈਠ ਗਿਆ। ਉਹਨੇ ਦੇਖਿਆ ਵੀ ਜਿਹੜੇ ਉਹਦੇ ਇੰਪਲਾਈ ਸੀ ਉਹ ਕਾਫੀ ਸਪੈਨਿਸ਼ ਦੇ ਵਿੱਚ ਗੱਲਬਾਤ ਕਰ ਰਹੇ ਸੀ। ਉਹ ਤੋਂ ਬਾਅਦ ਉਹ ਕਾਫੀ ਔਖਾ ਹੋ ਕੇ ਕਾਊਂਟਰ 'ਤੇ ਗਿਆ ਵੀ ਇਹ ਕਹਿੰਦਾ ਵੀ ਇਹ ਕੀ ਆ ਵੀ ਮੇਰੇ ਮੁਲਕ ਦੇ ਵਿੱਚ ਸਪੈਨਿਸ਼ ਬੋਲੀ ਜਾਂਦੇ ਆ, ਇਹ ਸਾਰੇ ਇਲੀਗਲ ਬੰਦੇ ਹੈਗੇ ਆ, ਮੇਰੇ ਜਿਹੜੇ ਪੈਸੇ ਹੈਗੇ ਉਹਨਾਂ ਦੇ ਉੱਤੇ ਇਹ ਵੈਲਫੇਅਰ ਲੈਂਦੇ ਆ, ਉਹਨਾਂ ਦੇ ਉੱਤੇ ਮੈਡੀਕਲ ਬੈਨੀਫਿਟ ਲੈਂਦੇ ਹੈਗੇ ਆ, ਅਤੇ ਕਾਫੀ ਕਹਿੰਦੇ ਉਹਨੂੰ ਰੌਲਾ ਰੱਪਾ ਪਾਇਆ। ਕੁਛ ਕੁ ਲੋਕਾਂ ਨੇ ਉਹਦਾ ਵਿਰੋਧ ਵੀ ਕੀਤਾ ਵੀ ਤੂੰ ਇੱਦਾਂ ਕਾਹਤੇ ਬੋਲ ਰਿਹਾ ਹੈਗਾ, ਅਤੇ ਕਹਿੰਦਾ ਵੀ ਜਦੋਂ ਫਿਰ 1-2 ਹੋਰ ਕਸਟਮਰ ਜਿਹੜੇ ਆ ਉਹਨਾਂ ਨੇ ਵੀ ਉਹਨੂੰ ਤੱਤੇ ਲਫ਼ਜ਼ਾਂ ਦੇ ਵਿੱਚ ਜਵਾਬ ਦਿੱਤਾ, ਅਤੇ ਕਹਿੰਦਾ ਵੀ ਮੈਂ ਆਈਸ ਵਾਲਿਆਂ ਨੂੰ ਕਾਲ ਕਰੂੰਗਾ ਵੀ ਇਹਨਾਂ ਨੇ ਜਿਹੜੇ ਆ ਇਲੀਗਲ ਬੰਦੇ ਜਿਹੜੇ ਹਾਇਰ ਕੀਤੇ ਹੋਏ ਹੈਗੇ ਆ। ਸੋ ਇਹ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਜਿਹੜੀ ਖਾਸ ਕਰਕੇ ਆਪਾਂ ਪੰਜਾਬੀ ਰੇਡੀਓ USA ਦੇ ਪੰਜਾਬੀਆਂ ਦੀ ਜ਼ਿਆਦਾ ਗੱਲ ਕਰਦੇ ਹੈਗੇ ਆ ਜਾਂ ਪੰਜਾਬੀਆਂ ਨਾਲ ਰਿਲੇਟਡ ਜਿਹੜੇ ਮੈਟਰਸ ਹੈਗੇ ਆ, ਆਪਾਂ ਬਹੁਤ ਵਾਰੀ ਪਿਛਲੇ ਸਮਿਆਂ 'ਚ ਵੀ ਕੀਤਾ ਵੀ ਸਾਨੂੰ ਸਿੱਖ ਆਇਡੈਂਟੀਟੀ ਜਾਂ ਪੰਜਾਬੀਆਂ ਦੀ ਆਇਡੈਂਟੀਟੀ ਬਾਰੇ ਵੀ CNN ਦੇ ਉੱਤੇ ਹੋਰ ਜਗ੍ਹਾ ਵੀ ਆਪਾਂ ਡਿਸਕਸ ਕਰਦੇ ਹੈਗੇ ਆ। ਪਰ ਬੜੀ ਮਾੜੀ ਗੱਲ ਆ ਵੀ ਜਿਹੜਾ ਇਹ ਬੰਦਾ ਸੀ, ਇਹ ਬੰਦਾ ਇੱਕ ਲਾਇਰ ਸੀ। ਹੁਣ ਦੇਖੋ ਵੀ ਜੇ ਇੱਕ ਲਾਇਰ ਪੜ੍ਹਿਆ ਲਿਖਿਆ ਬੰਦਾ ਉਹ ਇੱਦਾਂ ਦੀ ਹਰਕਤ ਕਰਦਾ ਆ, ਅਤੇ ਜਿਹੜਾ ਬੰਦਾ ਇੱਕ ਬਹੁਤ ਘੱਟ ਪੜ੍ਹਿਆ ਲਿਖਿਆ ਜਾਂ ਅਨਐਜੂਕੇਟਡ ਆ ਉਹਨੂੰ ਕੀ ਪਤਾ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਵੀ ਕੌਣ ਹੈਗੀਆਂ ਕਿੱਦਾਂ ਦੀਆਂ ਹੈਗੀਆਂ। ਸੋ ਇਹਦੇ ਸੰਬੰਧ ਦੇ ਵਿੱਚ ਨਿਊਯਾਰਕ ਦੀ ਸਟੇਟ ਬਾਰ ਐਸੋਸੀਏਸ਼ਨ ਉਹਨੂੰ ਜਿਹੜਾ ਆ ਲੋਕਾਂ ਨੇ ਕੰਟੈਕਟ ਕੀਤਾ ਵੀ ਇਹ ਜਿਹੜਾ ਤੁਹਾਡੀ ਐਸੋਸੀਏਸ਼ਨ ਦਾ ਮੈਂਬਰ ਆ, ਇਸ ਨੇ ਇਹ ਜਿਹੜੇ ਇੱਦਾਂ ਦੇ ਰੇਸ਼ੀਅਲ ਸਲਰਸ ਜਿਹੜੇ ਲੀਗਲ ਬੰਦੇ ਹੈਗੇ ਆ ਪਲੱਸ ਜਿਹੜੇ ਕੰਮ ਕਰ ਰਹੇ ਆ, ਸਖਤ ਮਿਹਨਤ ਕਰ ਰਹੇ ਆ ਔਰ ਮਿਨੀਮਮ ਵੇਜਸ 'ਤੇ ਕੰਮ ਕਰ ਰਹੇ ਹੈਗੇ ਆ, ਉਹਨਾਂ ਦੇ ਉੱਤੇ ਰੈਂਟ ਕੱਸੇ ਹੈਗੇ ਇੱਦਾਂ ਦੇ। ਸੋ ਇਹਨੂੰ ਜਿਹੜਾ ਆ ਕੱਢਣਾ ਚਾਹੀਦਾ ਹੈਗਾ ਆ। ਸੋ ਹੁਣ ਦੇਖੋ ਨਿਊਯਾਰਕ ਦੀ ਬਾਰ ਐਸੋਸੀਏਸ਼ਨ ਇਹਦੇ ਉੱਤੇ ਕੀ ਕਹਿੰਦੀ ਹੈਗੀ ਆ। ਕਹਿੰਦੇ ਪਈ ਅਸੀਂ ਕਿਸੇ ਤਰ੍ਹਾਂ ਦਾ ਅਟਾਰਨੀ ਡਿਸਿਪਲਿਨ ਨਹੀਂ ਹੈਂਡਲ ਕਰਦੇ ਹੈਗੇ, ਪਰ ਹੁਣ ਇਹ ਮਾਮਲਾ ਵੀ ਕਾਫੀ ਗਰਮਾਇਆ ਹੋਇਆ ਹੈਗਾ ਅਤੇ ਉਹ ਵੀਡੀਓ ਜਿਹੜੀ ਆ ਕਾਫੀ ਜਿਹੜੀ ਆ ਘੁੰਮ ਰਹੀ ਹੈਗੀ ਆ ਪੂਰੇ YouTube ਦੇ ਉੱਤੇ। ਬਿਲਕੁਲ ਜੀ ਬਿਲਕੁਲ, ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਹੁਣ ਮਾਈਗਰੈਂਟ ਫੋਬੀਆ ਆ ਉਹ ਨਜ਼ਰ ਆ ਰਿਹਾ ਆ। ਜਿਹੜੀਆਂ ਅੰਦਰ ਲੋਕਾਂ ਦੀਆਂ ਛੁਪੀਆਂ ਹੋਈਆਂ ਭਾਵਨਾਵਾਂ ਸੀ ਕਈਆਂ ਦੀਆਂ ਉਹ ਇੱਦਾਂ ਉੱਭਰ ਕੇ ਆ ਰਹੀਆਂ ਆ। ਇਸ ਤੋਂ ਪਹਿਲਾਂ ਇੱਕ ਹੋਰ ਜਗ੍ਹਾ ਦੇ ਉੱਤੇ ਆਪਾਂ ਦੇਖਿਆ ਸੀ ਇੱਦਾਂ ਦੀਆਂ ਵੀਡੀਓ ਤਾਂ ਹਰਜੋਤ ਸਿੰਘ ਜੀ ਅੱਜ ਕੱਲ੍ਹ ਨੋਰਮਲ ਹੋ ਚੁੱਕੀਆਂ, ਇੰਨੀਆਂ ਕੁ ਜ਼ਿਆਦਾ ਜਿਹੜੀਆਂ ਉਹ ਆਉਣ ਲੱਗ ਗਈਆਂ। ਕੋਈ ਨਾ ਕੋਈ ਕਿਤੇ ਨਾ ਕਿਤੇ ਕਿਸੇ ਨਾ ਮਾਈਗਰੈਂਟ ਨੂੰ ਜਿਹੜੀ ਉਹ ਗਾਲਾਂ ਕੱਢਦਾ ਹੀ ਨਜ਼ਰ ਆ ਰਿਹਾ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਬੀਬੀ ਆ ਉਸਨੇ ਬੁਰਕਾ ਪਾਇਆ ਹੋਇਆ ਸੀਗਾ, ਉਸ ਨੂੰ ਲੈ ਕੇ ਇੱਕ ਜਿਹੜਾ ਹੋਰ ਸੀਗਾ ਉਹ ਉਹਨੂੰ ਗਾਲਾਂ ਕੱਢਣ ਲੱਗ ਗਿਆ, ਤੂੰ ਇੱਥੇ ਕੀ ਕਰਦੀ ਆ, ਮੈਂ ਤੇਰੇ ਧਰਮ ਨੂੰ ਨਫ਼ਰਤ ਕਰਦਾ ਆ, ਇਹ ਹੈ ਉਹ ਹੈ, ਅਤੇ ਇਹ ਸਾਰੀਆਂ ਚੀਜ਼ਾਂ ਉੱਥੇ ਕਹਿਣ ਲੱਗਿਆ। ਬਾਅਦ ਦੇ ਵਿੱਚ ਜਿਸ ਦੁਕਾਨ ਦੇ ਉੱਤੇ ਸੀਗਾ ਉਹਨਾਂ ਨੇ ਉਸ ਬੰਦੇ ਨੂੰ ਉੱਥੋਂ ਕੱਢ ਦੇ ਦਿੱਤਾ ਵੀ ਕਹਿੰਦਾ ਵੀ ਤੂੰ ਬਹੁਤ ਜ਼ਿਆਦਾ ਰੇਸਿਸਟ ਗੱਲਾਂ ਜਿਹੜੀਆਂ ਕਰ ਰਿਹਾ, ਇਸ ਲਈ ਅਸੀਂ ਤੈਨੂੰ ਸਰਵ ਜਿਹੜਾ ਇੱਥੇ ਨਹੀਂ ਕਰਨਾ। ਸੋ ਇਹ ਬਹੁਤ ਤਰੀਕੇ ਦਾ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਆ ਇਹ ਲਗਾਤਾਰ ਜਿਹੜਾ ਪੈ ਰਿਹਾ ਆ। ਆਈਡੈਂਟਿਟੀ ਨੂੰ ਲੈ ਕੇ ਰੌਲਾ ਤਾਂ ਹੈਗਾ ਹੀ ਹੈਗਾ, ਪਰ ਇਸ ਦੇ ਵਿੱਚ ਆਈ ਥਿੰਕ ਆਈਡੈਂਟਿਟੀ ਦੇ ਨਾਲੋਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਹੀਨ ਭਾਵਨਾ ਜਿਹੜੀ ਆ ਉਹ ਬਣੀ ਹੋਈ ਆ ਉਹ ਉੱਭਰ ਕੇ ਬਾਹਰ ਆ ਰਹੀ ਆ, ਅਤੇ ਉਹਨਾਂ ਨੂੰ ਕਿੱਦਾਂ ਆਪਣੇ ਨਾਲ ਰਲਾਉਣਾ ਆ, ਕਿੱਦਾਂ ਉਹਨਾਂ ਤੱਕ ਅਪਰੋਚ ਕਰਨੀ ਆ, ਇਹ ਜਿਹੜੀ ਆ ਹੁਣ ਦੇਖਣ ਵਾਲੀ
ਵਾਲੀ ਜਿਹੜੀ ਉਹ ਸਾਰੀਆਂ ਮਾਈਨੋਰਟੀਜ਼ ਦੇ ਲਈ ਇਹ ਜਿਹੜੀ ਉਹ ਗੱਲ ਇੱਥੇ ਜ਼ਰੂਰ ਬਣੀ ਪਈ ਹੈ। ਸਵਾਲ ਆ ਵੱਡੇ ਇਹਨਾਂ ਦੇ ਲਈ ਜੀ। ਇਸ ਤੋਂ ਅਗਲੀ ਖਬਰ ਵੱਲ ਚਲੀਏ। ਇੱਕ ਜਿਹੜੀ ਖਬਰ ਆ ਉਹ ਇੱਕ ਯੂਨੀਵਰਸਿਟੀ ਤੋਂ ਆ ਰਹੀ ਹੈਗੀ ਆ। ਕੈਨ ਸਟੇਟ ਯੂਨੀਵਰਸਿਟੀ ਦੀ ਇੱਕ ਲੜਕੀ ਜਿਹੜੀ ਆ ਉਹ ਉੱਥੋਂ ਗ੍ਰੈਜੂਏਟ ਹੋਈ ਅਤੇ ਉਸ ਨੇ ਜਿਹੜੀ ਆਪਣੀ ਫੋਟੋ ਹੈਗੀ ਆ ਇੱਕ AR-10 ਰਾਈਫਲ ਆ ਜਿਹੜੀ ਉਹ ਪਾ ਕੇ ਉਹ ਟਵਿੱਟਰ ਦੇ ਉੱਤੇ ਜਿਹੜੀ ਵਾਇਰਲ ਕਰ ਦਿੱਤੀ। ਅਤੇ ਉਹਦੇ 'ਚ ਇਹ ਵੀ ਨਾਲ ਇੱਕ ਫੜਿਆ ਹੋਇਆ ਸੀ ਪੇਪਰ ਜਿਹਦੇ 'ਤੇ ਲਿਖਿਆ ਸੀ ਕਮ ਐਂਡ ਟੇਕ ਇਟ। ਅਤੇ ਉਹ ਕਿਉਂਕਿ ਉਹ ਕਹਿੰਦੀ ਵੀ ਮੈਂ ਇਹਦੇ ਵਿਰੋਧ ਦੇ ਵਿੱਚ ਆ ਵੀ ਯੂਨੀਵਰਸਿਟੀ ਦੇ ਵਿੱਚ ਗਨ ਕਾਹਤੇ ਨਹੀਂ ਲਾਓ। ਸੋ ਇੱਦਾਂ ਦੇ ਕਮਲੇ ਨਿਆਣੇ ਵੀ ਕਈ ਹੈਗੇ ਆ ਵੀ ਯੂਨੀਵਰਸਿਟੀ 'ਚ ਗਨ ਕਾਹਤੇ ਅਲਾਓ ਕਰਨੀ ਆ ਜੀ। ਉਸ ਨੇ ਜਿਹੜੀ ਕੈਂਟ ਸਟੇਟ ਯੂਨੀਵਰਸਿਟੀ ਦੇ ਵਿੱਚ ਜਿਹੜੀ ਇਹ ਕੈਂਪਸ ਦੇ ਵਿੱਚ ਹੋਈ ਹੈ ਘਟਨਾ, ਉਹਨੇ ਕਿਹਾ ਵੀ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਵੀ ਉੱਥੇ ਜਿਹੜੇ 4 ਅਨਆਰਮਡ ਸਟੂਡੈਂਟ ਆ ਉਹਨਾਂ ਨੂੰ ਉੱਥੋਂ ਦੀ ਜਿਹੜੀ ਸਰਕਾਰ ਆ ਜਾਂ ਪੁਲਿਸ ਆ ਉਸ ਦੇ ਦੁਆਰਾ ਮਾਰ ਕੇ ਹੱਤਿਆ ਉਹਨਾਂ ਦੀ ਕਰ ਦਿੱਤੀ ਗਈ ਸੀ। ਅਤੇ ਕਹਿੰਦੇ ਵੀ ਆਪਣੇ ਆਪ ਨੂੰ ਬਚਾਉਣ ਦੇ ਲਈ ਹੁਣ ਸਾਨੂੰ ਉੱਥੇ ਬੰਦੂਕ ਜਿਹੜੀ ਆ ਲੈ ਕੇ ਜਾਣੀ ਪਊਗੀ। ਸੋ ਆਪਾਂ ਉਸਨੇ 1970 ਵਾਲੀ ਜਿਹੜੀ ਪੁਰਾਣੀ ਗੱਲ ਆ ਉਹਨੂੰ ਰੈਫਰੈਂਸ ਦਿੱਤਾ। 1970 ਦੇ ਵਿੱਚ ਜਦੋਂ ਪੂਰੇ ਅਮਰੀਕਾ ਦੇ ਵਿੱਚ ਵੀਅਤਨਾਮ ਵਾਰ ਦੇ ਅਗੇਂਸਟ ਪ੍ਰੋਟੈਸਟ ਹੋ ਰਹੇ ਸੀ ਅਤੇ ਓਹਾਇਓ ਨੈਸ਼ਨਲ ਗਾਰਡਸ ਵਾਲੇ ਜਿਹੜੇ ਆ ਉਹਨਾਂ ਨੇ ਜਿਹੜੀ ਆ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ 4 ਸਟੂਡੈਂਟ ਜਿਹੜੇ ਸੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਗੋਲੀ ਨਾਲ ਮਾਰਿਆ ਸੀ। ਜੀ ਜੀ। ਅਤੇ ਉਸ ਤੋਂ ਬਾਅਦ ਜਦੋਂ ਇਹ ਟਵੀਟ ਜਿਹੜਾ ਹਰਜੋਤ ਸਿੰਘ ਜੀ ਇਸ ਨੇ ਕੀਤਾ, ਉਸ ਤੋਂ ਬਾਅਦ ਕਈ ਟਵਿੱਟਰ ਵਾਲੇ ਜਿਹੜੇ ਹੋਰ ਯੂਜ਼ਰ ਉਹਨਾਂ ਨੇ ਕਿਹਾ ਵੀ ਜੇ ਇਹੀ ਇੱਕ ਕਲਰਡ ਪਰਸਨ ਬੰਦੂਕ ਲੈ ਕੇ ਉੱਥੇ ਗਿਆ ਹੁੰਦਾ ਤਾਂ ਅੱਜ ਸ਼ਾਇਦ ਉਸ ਦੇ ਜਿਹੜਾ ਵਾਕਿਆ ਸੀਨਾ ਜਿਹੜਾ ਉਹ ਛੱਲੀ ਕਰ ਦਿੱਤਾ ਗਿਆ ਹੁੰਦਾ ਗੋਲੀਆਂ ਦੇ ਨਾਲ। ਇਹ ਨਾਲ ਉਹਨਾਂ ਨੇ ਹੈਸ਼ਟੈਗ ਕੀਤਾ ਵਾਈਟ ਪ੍ਰਿਵਿਲੇਜ, ਵੀ ਇਹ ਲੋਕ ਸਮਝਦੇ ਨਹੀਂ ਆ ਵੀ ਤੁਹਾਨੂੰ ਜਿਹੜੀ ਗੋਰੀ ਚਮੜੀ ਹੋਣ ਦਾ ਜਿਹੜਾ ਆ ਤੁਸੀਂ ਕਿੰਨਾ ਪ੍ਰਿਵਿਲੇਜ ਲੈ ਰਹੇ ਹੋ, ਕਿੰਨਾ ਜਿਹੜਾ ਫਾਇਦਾ ਲੈ ਰਹੇ ਹੋ। ਬਹੁਤ ਵਾਰੀ ਜਿਹੜੀਆਂ ਹਰਜੋਤ ਸਿੰਘ ਜੀ ਵੀਡੀਓਜ਼ ਦੇਖ ਕੇ ਬੰਦਾ ਦੰਗ ਰਹਿ ਜਾਂਦਾ ਵੀ ਜਿਹੜੇ ਇੱਦਾਂ ਦੇ ਲੋਕ ਆ ਕੀ ਕੁਛ ਕਰ ਜਾਂਦੇ ਪੁਲਿਸ ਵਾਲਿਆਂ ਦੇ ਨਾਲ, ਅਤੇ ਉਹ ਕੁਛ ਨਹੀਂ ਕਰਦੇ। ਅਤੇ ਜੇ ਉਹੀ ਚੀਜ਼ ਕੋਈ ਕਲਰਡ ਪਰਸਨ ਕਰ ਰਿਹਾ ਹੁੰਦਾ ਅਤੇ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਜਿਹੜਾ ਵਿਵਹਾਰ ਹੈ ਉਹ ਕੀਤਾ ਜਾਂਦਾ ਹੈ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੀ ਕੈਨ ਸਟੇਟ ਯੂਨੀਵਰਸਿਟੀ ਆ ਉਹ ਕਹਿੰਦੇ ਪਈ ਉਹਨਾਂ ਨੇ ਬੈਨ ਲਾਇਆ ਆ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਡੈਡਲੀ ਵੈਪਨ ਜਿਹਦੇ ਵਿੱਚ ਫਾਇਰ ਆਰਮਸ ਵੀ ਹੈਗੇ ਆ ਉਹ ਉੱਥੇ ਦਾ ਸਟੂਡੈਂਟ, ਫੈਕਲਟੀ ਅਤੇ ਸਟਾਫ ਮੈਂਬਰ ਨਹੀਂ ਲਿਜਾ ਸਕਦਾ। ਪਰ ਕਿਉਂਕਿ ਉਹ ਉੱਥੋਂ ਗ੍ਰੈਜੂਏਟ ਹੋ ਗਈ ਅਤੇ ਕਹਿੰਦੇ ਜਿਹੜਾ ਪਬਲਿਕ ਦਾ ਕੋਈ ਵੀ ਮੈਂਬਰ ਆ ਉਹ ਕਹਿੰਦੇ ਕੈਂਪਸ 'ਚ ਲਿਜਾ ਸਕਦਾ ਹੈਗਾ ਆ ਕਿਉਂਕਿ ਹੁਣ ਗ੍ਰੈਜੂਏਟ ਹੋ ਗਈ, ਹੁਣ ਰੈਗੂਲਰ ਪਬਲਿਕ ਦੀ ਮੈਂਬਰ ਆ ਅਤੇ ਉਹ ਪਬਲਿਕ ਯੂਨੀਵਰਸਿਟੀ ਆ। ਸੋ ਅਤੇ ਉਹ ਕਹਿੰਦੇ ਕਾਫੀ ਐਕਟਿਵ ਹੈਗੀ ਆ ਜਿਹੜੀ ਬੈਨੇਟ ਨਾਮ ਦੀ ਸਟੂਡੈਂਟ ਹੈਗੀ ਆ। ਇਸ ਤੋਂ ਪਹਿਲਾਂ ਵੀ ਉਸਨੇ ਕੈਨ ਸਟੇਟ ਚੈਪਟਰ ਆਫ ਕੰਜ਼ਰਵੇਟਿਵ ਗਰੁੱਪ ਜਿਹਦਾ ਨਾਮ ਲਿਬਰਟੀ ਹੈਂਗਆਊਟ ਸੀਗਾ ਉਹ ਰੱਖਿਆ ਸੀ ਅਤੇ ਕਾਫੀ ਉਹ ਜਿਹੜੀ ਵੈਪਨਸ ਦੇ ਹੱਕ ਦੇ ਵਿੱਚ ਹੈਗੀ ਆ। ਜੀ 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 ਜੀ। ਹੋਪਫੁਲੀ ਇੱਦਾਂ ਦੀਆਂ ਚੀਜ਼ਾਂ ਨਾ ਹੀ ਵਾਪਰਨ, ਪਰ ਗੱਲ ਇਹ ਅਫਸੋਸ ਵਾਲੀ ਗੱਲ ਆ ਵੀ ਇਹ ਬਾਰ-ਬਾਰ ਜਿਹੜੀਆਂ ਵਾਪਰ ਰਹੀਆਂ ਨੇ। ਅਗਲੀ ਆਪਾਂ ਜੇ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕੈਂਬਰਿਜ ਐਨਾਲਿਟਿਕਾ ਨੂੰ ਲੈ ਕੇ ਰੌਲਾ ਰੱਪਾ ਪਿਆ ਸੀਗਾ ਖਾਸ ਕਰਕੇ UK ਦੇ ਵਿੱਚ, ਤਾਂ ਉਸ ਤੋਂ ਬਾਅਦ ਦੇ ਵਿੱਚ ਗੱਲਾਂ ਆ ਰਹੀਆਂ ਸੀਗੀਆਂ ਵੀ ਜਿਹੜਾ ਜ਼ਕਰਬਰਗ ਆ, ਮਾਰਕ ਜ਼ਕਰਬਰਗ ਆ, ਜਿਸ ਤਰੀਕੇ ਦੇ ਨਾਲ ਇੱਥੇ ਕਾਂਗਰਸ ਦੇ ਸਾਹਮਣੇ ਕਮੇਟੀ ਦੇ ਸਾਹਮਣੇ ਪੇਸ਼ ਹੋਇਆ ਆ, ਉਸੇ ਤਰੀਕੇ ਦੇ ਨਾਲ ਜਿਹੜੀ ਯੂਰਪੀਅਨ ਪਾਰਲੀਮੈਂਟ ਆ ਉੱਥੇ ਵੀ ਉਹ ਪੇਸ਼ ਹੋਵੇ UK ਦੀ। ਅਤੇ ਹੁਣ ਇਹ ਜਿਹੜੀ ਰਿਪੋਰਟ ਆ ਰਹੀ ਹੈ ਕੁਛ ਘੰਟੇ ਪਹਿਲਾਂ ਦੀ ਖਬਰ ਆ ਵੀ ਜਿਹੜੀ ਯੂਰਪੀਅਨ ਪਾਰਲੀਮੈਂਟ ਦੇ ਸਾਹਮਣੇ ਇੱਕ ਪ੍ਰਾਈਵੇਟ ਮੀਟਿੰਗ ਦੇ ਦੌਰਾਨ ਜਿਹੜਾ ਆ ਮਾਰਕ ਜ਼ਕਰਬਰਗ ਆ ਉਹ ਉੱਥੇ ਪੇਸ਼ ਹੋਵੇਗਾ ਅਗਲੇ ਹਫ਼ਤੇ। ਸੋ ਕਹਿੰਦੇ ਵੀ ਹੰਡਰਡਸ ਆਫ ਮਿਲੀਅਨਸ ਜਿਹੜੇ ਯੂਰਪੀਅਨਸ ਆ ਉਹਨਾਂ ਦੀ ਪ੍ਰਾਈਵੇਸੀ ਦਾ ਜਿਹੜਾ ਘਾਣ ਹੋਇਆ ਆ, ਉਹਨਾਂ ਦੀ ਨਿੱਜਤਾ ਜਿਹੜੀ ਆ ਖਤਰੇ 'ਚ ਪਈ ਆ ਜਿਹੜੀ ਆ ਫੇਸਬੁੱਕ ਦੇ ਜ਼ਰੀਏ। ਸੋ ਇਸੇ ਦੇ ਜਿਹੜੇ ਸਵਾਲ ਜਵਾਬ ਕਰਨ ਦੇ ਲਈ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਇਸ ਨੂੰ ਜਿਹੜਾ ਉਹ ਸੱਦਿਆ ਹੁਣ ਗਿਆ ਆ। ਅਤੇ ਕਹਿੰਦੇ 22 ਮਈ ਨੂੰ ਇੱਕ ਪ੍ਰਾਈਵੇਟ ਮੀਟਿੰਗ ਜਿਹੜੀ ਆ ਬਰਸਲਸ ਦੇ ਵਿੱਚ ਉਹ ਨਿਰਧਾਰਿਤ ਕੀਤੀ ਗਈ ਹੈ ਜਿੱਥੇ ਮਾਰਕ ਜ਼ਕਰਬਰਗ ਪਾਰਲੀਮੈਂਟ ਯੂਰਪੀਅਨ ਪਾਰਲੀਮੈਂਟ ਦੇ ਸਾਹਮਣੇ ਜਿਹੜਾ ਉਹ ਪੇਸ਼ ਹੋਵੇਗਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਦੇ ਵਿੱਚੋਂ ਹੋਰ ਕੀ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਜੀ ਅਗਲੀ ਖਬਰ ਵੱਲ ਚਲੀਏ। ਜਿਹੜਾ ਵੈਟੀਕਨ ਆ, ਵੈਟੀਕਨ ਤੋਂ ਇੱਕ ਤਰ੍ਹਾਂ ਨਾਲ ਜਿਹੜੀ ਸਟੇਟਮੈਂਟ ਆ ਰਹੀ ਆ ਪੋਪ ਵੱਲੋਂ, ਕਹਿੰਦੇ ਪਈ ਲੱਗਦਾ ਆ ਉਹਨਾਂ ਨੂੰ ਵੀ ਜਿਹੜਾ ਸੋਸ਼ਲ ਕਲੈਪਸ ਜਿਹੜਾ ਆ ਗਲੋਬਲ ਇਕਨੋਮਿਕ ਆਰਡਰ 'ਤੇ ਹੋ ਰਿਹਾ ਟੋਟਲੀ। ਆਪਾਂ ਦੇਖਦੇ ਵੀ ਹਾਂ ਵੀ ਕਿਸ ਤਰ੍ਹਾਂ ਜਿਹੜਾ ਅਮੀਰ ਅਤੇ ਗਰੀਬ ਦਾ ਜਿਹੜਾ ਪਾੜਾ ਆ ਉਹ ਬਹੁਤ ਵੱਧ ਰਿਹਾ ਹੈਗਾ ਆ ਆਲ ਓਵਰ ਦੀ ਵਰਲਡ, ਸਾਰੇ ਮੁਲਕਾਂ ਦੇ ਵਿੱਚ। ਅਤੇ ਉਹਨਾਂ ਨੇ ਕਾਫੀ ਜਿਹੜੀ ਚਿੰਤਾ ਜ਼ਾਹਿਰ ਕੀਤੀ ਹੈਗੀ ਆ, ਕਹਿੰਦੇ ਆ ਵੀ ਇਲੀਗਲ ਆਫਸ਼ੋਰ ਬੈਂਕ ਅਕਾਊਂਟਸ ਜਿਹੜੇ ਬਹੁਤ ਮੁਲਕਾਂ ਦੇ ਅਮੀਰ ਲੋਕ ਹੈਗੇ ਉਹਨਾਂ ਨੇ ਰੱਖੇ ਹੈਗੇ ਆ, ਅਤੇ ਆਮ ਜਿਹੜੇ ਜਨਤਾ ਹੈਗੀ ਆ ਉਹਨਾਂ ਕੋਲ ਪੈਸੇ ਦੀ ਵੀ ਘਾਟ ਹੋ ਰਹੀ ਆ, ਉਹਨਾਂ ਦੀ ਕੋਈ ਹੈਲਥ ਕੇਅਰ ਸਿਸਟਮ
ਸਿਸਟਮ ਨਹੀਂ ਹੈਗਾ ਅਤੇ ਉਹਦੇ ਵਿੱਚ ਬਹੁਤ ਜਿਹੜੀਆਂ ਘਾਟਾਂ ਆ ਰਹੀਆਂ ਹੈਗੀਆਂ। ਅਤੇ ਉਹਨਾਂ ਨੇ ਪੂਰੀ ਦੁਨੀਆ ਨੂੰ ਇੱਕ ਤਰ੍ਹਾਂ ਨਾਲ ਸੱਦਾ ਦਿੱਤਾ ਆ ਵੀ ਸਾਨੂੰ ਜਿਹੜਾ ਆ ਇਸ ਜਿਹੜਾ ਗਲੋਬਲ ਸੋਸ਼ਲ ਜਿਹੜਾ ਕਲੈਪਸ ਹੋ ਰਿਹਾ ਗਲੋਬਲ ਇਕੋਨਮੀ ਦੇ ਵਿੱਚ, ਇਹਦੇ ਉੱਤੇ ਸਾਰੇ ਰਲ ਕੇ ਇਕੱਠੇ ਕੰਮ ਕਰਨਾ ਚਾਹੀਦਾ, ਕਿਉਂਕਿ ਜਿਹੜੀ ਦੁਨੀਆ ਦੇ ਵਿੱਚ ਕਹਿੰਦੇ ਵੀ ਜਿਹੜੇ ਲੋਕ ਆ ਸਾਰੇ ਬਰਾਬਰ 'ਚ ਹੈਗੇ ਆ। ਠੀਕ ਆ, ਕੋਈ ਅਮੀਰ ਆ ਕੋਈ ਗਰੀਬ ਆ, ਪਰ ਜਿਹੜੇ ਆਮ ਬੰਦੇ ਦੀਆਂ ਲੋੜਾਂ ਹੈਗੀਆਂ ਆ, ਰੋਟੀ ਕੱਪੜਾ ਅਤੇ ਮਕਾਨ, ਉਹ ਹਰ ਇੱਕ ਦੇ ਕੋਲ ਹੋਣਾ ਚਾਹੀਦਾ ਹੈਗਾ। ਜੀ ਜੀ ਹਰਜੋਤ ਸਿੰਘ ਜੀ, ਡੈਲਟਾ ਦੀ ਇੱਕ ਫਲਾਈਟ ਆ, ਉਸ ਦੇ ਵਿੱਚ ਇੱਕ ਪੈਸੰਜਰ ਆ, ਉਹ ਅਚਾਨਕ ਬੇਹੋਸ਼ ਹੋ ਗਿਆ। ਤਾਂ ਜਦ ਡੈਲਟਾ ਫਲਾਈਟ 1827 ਆ, ਉਹਨਾਂ ਨੇ ਆਵਾਜ਼ ਮਾਰੀ ਵੀ ਕੋਈ ਡਾਕਟਰ ਹੈ ਉੱਥੇ ਮੌਜੂਦ ਆ। ਤਾਂ ਖੁਸ਼ਕਿਸਮਤ ਸੀਗੇ ਵੀ ਉੱਥੇ ਜਿਹੜਾ ਅਮਰੀਕਾ ਦਾ ਡਾਕਟਰ ਦਾ ਨੇਸ਼ਨਸ ਡਾਕਟਰ ਜਿਹੜਾ US ਦਾ ਸਰਜਨ ਜਨਰਲ ਹੈਗਾ ਜਰਮੀ ਐਡਮਸ ਆ, ਉਹ ਫਲਾਈ ਜਿਹੜਾ ਉੱਥੇ ਉਹ ਕਰ ਰਿਹਾ ਸੀਗਾ। ਤਾਂ ਉਸਨੇ ਜਿਹੜਾ ਉਸ ਬੰਦੇ ਨੂੰ ਜਿਹੜਾ ਅਨਕੌਂਸ਼ੀਅਸ ਹੋਇਆ ਸੀ, ਉਸ ਦੀ ਜਿਹੜਾ ਕਹਿ ਲਓ ਵੀ ਪ੍ਰੀਖਣ ਕੀਤਾ, ਉਸ ਨੂੰ ਦੇਖਿਆ ਅਤੇ ਬਾਅਦ ਦੇ ਵਿੱਚ ਉਸ ਦੀ ਜਿਹੜੀ ਸਪਾਊਸ ਆ ਉਸ ਨੂੰ ਦੱਸਿਆ ਵੀ ਕੀ ਜਿਹੜੀ ਸਮੱਸਿਆ ਆਈ ਆ, ਅਤੇ ਹੁਣ ਜਿਹੜਾ ਬੰਦਾ ਆ ਉਹ ਠੀਕ ਆ। ਅਤੇ ਡੈਲਟਾ ਵਾਲਿਆਂ ਨੇ ਬੜਾ ਧੰਨਵਾਦ ਕੀਤਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਸਰਜਨ ਜਨਰਲ ਉਹਨਾਂ ਦਾ, ਵੀ ਉਹਨਾਂ ਨੇ 1 ਮਿੰਟ ਵੀ ਜਿਹੜਾ ਆ ਉਹ ਪਿੱਛੇ ਨਹੀਂ ਹੋਏ, ਅਤੇ ਨਾਲ ਦੇ ਨਾਲ ਜਿਹੜਾ ਉਹ ਅੱਗੇ ਆ ਕੇ ਜਿਹੜਾ ਉਸ ਬੰਦੇ ਦੀ ਜਿਹੜਾ ਇਸ ਟਾਈਮ ਪੀੜ ਦੇ ਵਿੱਚ ਸੀਗਾ, ਅਨਕੌਂਸ਼ੀਅਸ ਹੋਇਆ ਸੀਗਾ, ਉਸ ਦੀ ਜਿਹੜੀ ਉਹ ਮਦਦ ਕੀਤੀ। ਨਹੀਂ ਤਾਂ ਕਈ ਵਾਰੀ ਹੁੰਦਾ ਬੰਦਾ ਵੀ ਮੈਂ ਬਹੁਤ ਵੱਡੇ ਅਹੁਦੇ ਦੇ ਉੱਤੇ ਆ, ਮੈਨੂੰ ਕੀ ਲੋੜ ਹੈ ਜਿਹੇ ਜਿਹੜੇ ਆ ਕੁਛ ਕੰਮ ਕਰਨ ਦੀ। ਅਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ US ਦੇ ਜਿਹੜੇ ਸਰਜਨ ਜਨਰਲ ਆ ਜਰੋਮ ਐਡਮਸ ਆ, ਉਹਨਾਂ ਦਾ ਧੰਨਵਾਦ ਕੀਤਾ ਗਿਆ ਹੈ ਜੀ। ਅਗਲੀ ਖਬਰ ਵੱਲ ਚਲੀਏ, ਉਹ ਸਾਇੰਸ ਦੇ ਨਾਲ ਰਿਲੇਟਡ ਹੈਗੀ ਆ। ਇੱਕ ਤਰ੍ਹਾਂ ਨਾਲ ਜਿਹੜਾ ਨਵੇਂ ਸਰਵੇ ਆਇਆ ਹੈਗਾ US ਦੇ ਵਿੱਚ, ਉਹਨਾਂ ਨੇ ਜਿਹੜੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਹੈਗੀ ਆ, ਕਹਿੰਦੇ ਪਈ USA ਦੇ ਵਿੱਚ ਜਿਹੜੀ ਪੋਪੂਲੇਸ਼ਨ ਆ ਨਵੇਂ ਜੰਮੇ ਬੱਚਿਆਂ ਦੀ ਬਹੁਤ ਘਟ ਰਹੀ ਹੈਗੀ ਆ। ਅਤੇ ਕਹਿੰਦੇ ਵੀ 30 ਸਾਲਾਂ ਤੋਂ ਜਿਹੜਾ ਆ ਸਭ ਤੋਂ ਲੋਐਸਟ ਰੇਟ ਜਿਹੜਾ ਹੁਣ ਆਇਆ ਹੈਗਾ 2017 ਦੇ ਵਿੱਚ। ਸਿਰਫ 2016 'ਚ ਕਹਿੰਦੇ ਵੀ 3.8 ਮਿਲੀਅਨ ਬੇਬੀਜ਼ ਬੋਰਨ ਹੋਏ ਹੈਗੇ ਆ, ਜੋ ਕਿ 2% ਘੱਟ ਹੈਗੇ ਆ 2016 ਨਾਲੋਂ। 2017 ਦੇ ਵਿੱਚ, ਮੈਂ 16 ਪਹਿਲਾਂ ਕਹਿ ਗਿਆ ਸੀ। ਸੋ ਪਿਛਲੇ ਸਾਲ ਜਿਹੜੇ ਬੱਚੇ ਬੋਰਨ ਹੋਏ ਆ 38 ਲੱਖ ਦੇ ਕਰੀਬ ਹੋਏ ਆ, ਜੋ ਕਿ 2016 ਨਾਲੋਂ 2% ਘੱਟ ਆ। ਅਤੇ ਕਹਿੰਦੇ ਵੀ ਇਹ 30 ਸਾਲਾਂ 'ਚ ਸਭ ਤੋਂ ਲੋਐਸਟ ਹੈਗਾ ਆ। ਸੋ ਇਸੇ ਕਰਕੇ ਕੋਈ ਨਾ ਕੋਈ ਡਰ ਵੀ ਹੈਗਾ, ਜਿਹੜਾ ਆਪਾਂ ਦੇਖਦੇ ਹਾਂ ਇਮੀਗ੍ਰੇਸ਼ਨ ਦੇ ਅਗੇਂਸਟ ਕਿਸ ਤਰ੍ਹਾਂ ਜਿਹੜਾ ਕਈ ਲੋਕ ਰੌਲਾ ਪਾਉਂਦੇ ਹੈਗੇ ਆ ਵੀ ਸਾਡੀ ਜਿਹੜੀ ਪੋਪੂਲੇਸ਼ਨ ਘੱਟ ਰਹੀ ਹੈਗੀ ਆ। ਅਤੇ ਕਹਿੰਦੇ ਵੀ 1000 ਵਿਮਨ ਦੇ ਪਿੱਛੇ 60 ਬਰਥ ਹੋਏ ਆ, ਜੋ ਜਿਹੜੀਆਂ ਵਿਮਨਸ 15 ਸਾਲ ਤੋਂ ਲੈ ਕੇ 44 ਸਾਲ ਤੱਕ ਹੈਗੀਆਂ ਆ। ਇਹ ਜਿਹੜੀਆਂ ਆ 3% ਲੋਅਰ ਰੇਟ ਹੋਇਆ ਆ ਇਹ 2016 ਨਾਲੋਂ। ਸੋ ਬਹੁਤ ਹੀ ਘੱਟ ਜਿਹੜਾ ਬਰਥ ਰੇਟ ਹੋ ਰਿਹਾ USA ਦੇ ਵਿੱਚ ਪਿਛਲੇ ਸਾਲਾਂ 'ਚ। ਇਹ ਜਿਹੜਾ ਸਾਰਾ ਡਾਟਾ ਆ 1909 ਤੋਂ ਜਿਹੜੀ ਇਹ ਆਰਗੇਨਾਈਜੇਸ਼ਨ ਮੈਂ ਤੁਹਾਨੂੰ ਦੱਸੀ ਹੈਗੀ ਆ, ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵਾਲੇ, ਉਹ ਕਲੈਕਟ ਕਰਦੇ ਆ ਰਹੇ ਹੈਗੇ ਆ। ਜੀ ਜੀ ਜੀ। ਅਤੇ ਹਰਜੋਤ ਸਿੰਘ ਜੀ, ਇੱਥੇ ਹੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।